ਤੁਹਾਡਾ ਇਸ ਬਾਰੇ ਕੀ ਲੱਗਦਾ ਤੁਹਾਨੂੰ? ਇਹ ਮੈਨੂੰ ਤਾਂ ਲੱਗਦਾ ਕਿ ਜੋ ਪੰਜਾਬ ਪੁਲਿਸ ਜਾਂ ਪਿਛਲੇ ਪੁਰਾਣੇ ਸਮੇਂ ਵਰਗੀ ਆਪਣੀ ਨਾ ਉਹ ਕਾਰਜਕਾਰੀ ਤੋਂ ਬਾਜ ਨਹੀਂ ਆ ਰਹੀ, ਉਹ ਪੋਲੀਟੀਕਲ ਜਾਂ ਨਸ਼ਾ ਮਾਫੀਆ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਤੇ ਉਹ ਇਹੋ ਜਿਹੀਆਂ ਚੀਜ਼ਾਂ ਕਿ ਜਿਹੜੇ ਨਸ਼ਾ ਰੋਕਣ ਵਾਲਿਆਂ ਖਿਲਾਫ ਹੀ ਨਸ਼ੇ ਦੇ ਕੇਸ ਦਰਜ ਕਰੋ, ਇਹ ਜਿਹੜੀ ਬੜੀ ਘਿਨਾਉਣੀ ਜੀ ਹਰਕਤ ਆ ਲੋਕਾਂ ਨੂੰ ਬਦਨਾਮ ਕਰਨ ਦੀ। ਬਾਕੀ ਇਹਨੂੰ ਅੰਮ੍ਰਿਤਪਾਲ ਨਾਲ ਜੋੜ ਕੇ ਹੋਰ ਵੀ ਹਾਈਲਾਈਟ ਕੀਤਾ ਜਾ ਰਿਹਾ, ਤੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਇਸ ਚੀਜ਼ ਤੇ ਦੁਬਾਰਾ ਵਿਚਾਰ ਕਰਨੀ ਚਾਹੀਦੀ। ਇਹਦੇ ਨਾਲ ਪੰਜਾਬ ਦੇ ਲੋਕਾਂ 'ਚ ਪਹਿਲਾਂ ਹੀ ਬੜੀ ਬੇਚੈਨੀ ਆ, ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹੋ ਜਿਹੇ ਜਿਹੜੇ ਸ਼ੜਯੰਤਰ ਰਚਣੇ ਆ ਉਹ ਤੋਂ ਬਾਜ ਆਉਣਾ ਚਾਹੀਦਾ। ਪੰਜਾਬ ਪੁਲਿਸ ਕੋ ਹੋਰ ਬਹੁਤ ਬੜੇ ਕੰਮ ਕਰਨ ਵਾਸਤੇ। ਨਸ਼ਾ ਪੰਜਾਬ 'ਚ ਇਹ ਪੰਜਾਬ ਪੁਲਿਸ ਦੀ ਨਾਕਾਮੀ ਆ ਜਾਂ ਸਰਕਾਰ ਦੀ ਨਾਕਾਮੀ ਆ ਕਿ ਨਸ਼ਾ ਜਿਹੜਾ ਘਰ ਘਰ ਪਹੁੰਚਿਆ, ਇਸ ਕਰਕੇ ਮੇਰਾ ਖਿਆਲ ਇਹਨਾਂ ਨੂੰ ਉਧਰ ਕੰਮ ਕਰਨਾ ਚਾਹੀਦਾ, ਨਾ ਕਿ ਜਿਹੜੇ ਨਸ਼ੇ ਦੇ ਵਿਰੋਧ 'ਚ ਕੰਮ ਕਰ ਰਹੇ ਉਹਨਾਂ ਨੂੰ ਫੜ ਕੇ, ਜਿੱਦਾਂ ਪਹਿਲਾਂ NSA ਲਾਈ ਆ, ਹੁਣ ਉਹਨਾਂ ਦੇ ਭਰਾ ਨੂੰ ਕਰਤਾ, ਜਾਂ ਹੋਰ ਜਿਹੜੇ ਕੋਈ ਵੀ ਪੰਜਾਬ ਦੇ ਹੱਕਾਂ ਦੀ ਜਾਂ ਕੋਈ ਸਿੱਖ ਦੇ ਹੱਕਾਂ ਦੀ ਗੱਲ ਕਰਦਾ, ਜਿੱਦਾਂ ਰਾਜਸਥਾਨ 'ਚ ਉਹ ਦੇਸ਼ ਧਰੋਹ ਦਾ ਪਰਚਾ ਹਿੰਦੂ ਰਾਸ਼ਟਰ ਦਾ ਕਹਿਣ ਵਾਲਿਆਂ ਵਾਸਤੇ ਜਾਂ ਹੋਰ ਕਹਿਣ ਵਾਸਤੇ ਕੋਈ ਕਾਰਵਾਈ ਨਹੀਂ ਹੁੰਦੀ। ਉਹ ਸੰਸਦ ਜਾ ਕੇ ਵੀ ਕਹਿੰਦੇ ਆ, ਤੇ ਪਰ ਇਹ ਮੇਰਾ ਖਿਆਲ ਹੈ ਸਾਡੇ ਕੌਮ ਨੂੰ ਬਦਨਾਮ ਕਰਨ ਵਾਸਤੇ ਦੇਸ਼ ਦੁਨੀਆ 'ਚ ਬਹੁਤ ਵੱਡਾ ਪ੍ਰੋਪੋਗੰਡਾ ਕੀਤਾ ਜਾ ਰਿਹਾ, ਤੇ ਇਸ ਚੀਜ਼ ਤੋਂ ਮੈਨੂੰ ਲੱਗਦਾ ਕਿ ਬਾਜ ਆਉਣਾ ਚਾਹੀਦਾ। ਤੇ ਕੀ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਕਿ ਗ੍ਰਿਫਤਾਰੀ ਹੋਈ ਹੈ? ਨਹੀਂ, ਸਾਨੂੰ ਤੇ ਉਹਨਾਂ ਦਾ ਜਦੋਂ ਅਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ, ਤੇ ਅਸੀਂ ਤਾਂ ਕਿਹਾ ਚਲੋ ਕਿਸੇ ਯਾਰ ਦੋਸਤ ਕੋਲ ਰਹਿ ਗਏ ਹੋਣਗੇ, ਕਿਸੇ ਵੇਲੇ ਫੋਨ ਦੀ ਬੈਟਰੀ ਡਾਊਨ ਹੋ ਜਾਂਦੀ ਹੈ, ਚਲੋ ਕੋਈ ਗੱਲ ਨਹੀਂ। ਅਸੀਂ ਤੇ ਫਿਰ ਕਾਫੀ ਲੇਟ ਰਾਤ ਤੱਕ ਸਾਨੂੰ ਥੋੜ੍ਹੀ ਜਿਹੀ ਜਾਣਕਾਰੀ ਮਿਲੀ ਕਿ ਸ਼ਾਇਦ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਤੇ ਸਵੇਰ ਦਾ ਮੌਸਮ ਹੀ ਇੱਦਾਂ ਦਾ ਸੀਗਾ, ਤੇ ਹੁਣ ਚਲੋ TV ਚੈਨਲਾਂ 'ਤੇ ਕਲੀਅਰ ਹੀ ਹੋ ਗਿਆ ਕਿ ਉਹਨਾਂ ਨੇ ਗ੍ਰਿਫਤਾਰ ਕੀਤਾ। ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਮੇਰੇ ਖਿਆਲ ਹੈ ਕਿ ਇਹਨਾਂ ਨੂੰ ਪੁਲਿਸ ਨੂੰ ਵੀ ਜਾਂ ਸਰਕਾਰ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਛੜਯੰਤਰ ਨਹੀਂ ਰਚਣੇ ਚਾਹੀਦੇ। ਜਲੰਧਰ ਕੀ ਪ੍ਰੋਗਰਾਮ 'ਚ ਹਿੱਸਾ ਲੈਣ ਗਏ ਸੀ ਕਿ ਜਾਂ ਕਿ ਹੋਰ ਕੰਮ ਗਏ ਸੀ ਪਰਸਨਲ? ਨਹੀਂ, ਉਹਨਾਂ ਨੇ ਅੱਜ ਇੱਕ ਮੇਰੇ ਖਿਆਲ ਹੈ ਕਿ ਬਾਘਾ ਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਹਾਡਾ ਇਸ ਬਾਰੇ ਕੀ ਲੱਗਦਾ ਤੁਹਾਨੂੰ? ਇਹ ਮੈਨੂੰ ਤਾਂ ਲੱਗਦਾ ਕਿ ਜੋ ਪੰਜਾਬ ਪੁਲਿਸ ਜਾਂ ਪਿਛਲੇ ਪੁਰਾਣੇ ਸਮੇਂ ਵਰਗੀ ਆਪਣੀ ਨਾ ਉਹ ਕਾਰਜਕਾਰੀ ਤੋਂ ਬਾਜ ਨਹੀਂ ਆ ਰਹੀ, ਉਹ ਪੋਲੀਟੀਕਲ ਜਾਂ ਨਸ਼ਾ ਮਾਫੀਆ ਦੇ ਦਬਾਅ ਹੇਠ ਕੰਮ ਕਰ ਰਹੀ ਹੈ, ਤੇ ਉਹ ਇਹੋ ਜਿਹੀਆਂ ਚੀਜ਼ਾਂ ਕਿ ਜਿਹੜੇ ਨਸ਼ਾ ਰੋਕਣ ਵਾਲਿਆਂ ਖਿਲਾਫ ਹੀ ਨਸ਼ੇ ਦੇ ਕੇਸ ਦਰਜ ਕਰੋ, ਇਹ ਜਿਹੜੀ ਬੜੀ ਘਿਨਾਉਣੀ ਜੀ ਹਰਕਤ ਆ ਲੋਕਾਂ ਨੂੰ ਬਦਨਾਮ ਕਰਨ ਦੀ। ਬਾਕੀ ਇਹਨੂੰ ਅੰਮ੍ਰਿਤਪਾਲ ਨਾਲ ਜੋੜ ਕੇ ਹੋਰ ਵੀ ਹਾਈਲਾਈਟ ਕੀਤਾ ਜਾ ਰਿਹਾ, ਤੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਇਸ ਚੀਜ਼ ਤੇ ਦੁਬਾਰਾ ਵਿਚਾਰ ਕਰਨੀ ਚਾਹੀਦੀ। ਇਹਦੇ ਨਾਲ ਪੰਜਾਬ ਦੇ ਲੋਕਾਂ 'ਚ ਪਹਿਲਾਂ ਹੀ ਬੜੀ ਬੇਚੈਨੀ ਆ, ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹੋ ਜਿਹੇ ਜਿਹੜੇ ਸ਼ੜਯੰਤਰ ਰਚਣੇ ਆ ਉਹ ਤੋਂ ਬਾਜ ਆਉਣਾ ਚਾਹੀਦਾ। ਪੰਜਾਬ ਪੁਲਿਸ ਕੋ ਹੋਰ ਬਹੁਤ ਬੜੇ ਕੰਮ ਕਰਨ ਵਾਸਤੇ। ਨਸ਼ਾ ਪੰਜਾਬ 'ਚ ਇਹ ਪੰਜਾਬ ਪੁਲਿਸ ਦੀ ਨਾਕਾਮੀ ਆ ਜਾਂ ਸਰਕਾਰ ਦੀ ਨਾਕਾਮੀ ਆ ਕਿ ਨਸ਼ਾ ਜਿਹੜਾ ਘਰ ਘਰ ਪਹੁੰਚਿਆ, ਇਸ ਕਰਕੇ ਮੇਰਾ ਖਿਆਲ ਇਹਨਾਂ ਨੂੰ ਉਧਰ ਕੰਮ ਕਰਨਾ ਚਾਹੀਦਾ, ਨਾ ਕਿ ਜਿਹੜੇ ਨਸ਼ੇ ਦੇ ਵਿਰੋਧ 'ਚ ਕੰਮ ਕਰ ਰਹੇ ਉਹਨਾਂ ਨੂੰ ਫੜ ਕੇ, ਜਿੱਦਾਂ ਪਹਿਲਾਂ NSA ਲਾਈ ਆ, ਹੁਣ ਉਹਨਾਂ ਦੇ ਭਰਾ ਨੂੰ ਕਰਤਾ, ਜਾਂ ਹੋਰ ਜਿਹੜੇ ਕੋਈ ਵੀ ਪੰਜਾਬ ਦੇ ਹੱਕਾਂ ਦੀ ਜਾਂ ਕੋਈ ਸਿੱਖ ਦੇ ਹੱਕਾਂ ਦੀ ਗੱਲ ਕਰਦਾ, ਜਿੱਦਾਂ ਰਾਜਸਥਾਨ 'ਚ ਉਹ ਦੇਸ਼ ਧਰੋਹ ਦਾ ਪਰਚਾ ਹਿੰਦੂ ਰਾਸ਼ਟਰ ਦਾ ਕਹਿਣ ਵਾਲਿਆਂ ਵਾਸਤੇ ਜਾਂ ਹੋਰ ਕਹਿਣ ਵਾਸਤੇ ਕੋਈ ਕਾਰਵਾਈ ਨਹੀਂ ਹੁੰਦੀ। ਉਹ ਸੰਸਦ ਜਾ ਕੇ ਵੀ ਕਹਿੰਦੇ ਆ, ਤੇ ਪਰ ਇਹ ਮੇਰਾ ਖਿਆਲ ਹੈ ਸਾਡੇ ਕੌਮ ਨੂੰ ਬਦਨਾਮ ਕਰਨ ਵਾਸਤੇ ਦੇਸ਼ ਦੁਨੀਆ 'ਚ ਬਹੁਤ ਵੱਡਾ ਪ੍ਰੋਪੋਗੰਡਾ ਕੀਤਾ ਜਾ ਰਿਹਾ, ਤੇ ਇਸ ਚੀਜ਼ ਤੋਂ ਮੈਨੂੰ ਲੱਗਦਾ ਕਿ ਬਾਜ ਆਉਣਾ ਚਾਹੀਦਾ। ਤੇ ਕੀ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਕਿ ਗ੍ਰਿਫਤਾਰੀ ਹੋਈ ਹੈ? ਨਹੀਂ, ਸਾਨੂੰ ਤੇ ਉਹਨਾਂ ਦਾ ਜਦੋਂ ਅਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ, ਤੇ ਅਸੀਂ ਤਾਂ ਕਿਹਾ ਚਲੋ ਕਿਸੇ ਯਾਰ ਦੋਸਤ ਕੋਲ ਰਹਿ ਗਏ ਹੋਣਗੇ, ਕਿਸੇ ਵੇਲੇ ਫੋਨ ਦੀ ਬੈਟਰੀ ਡਾਊਨ ਹੋ ਜਾਂਦੀ ਹੈ, ਚਲੋ ਕੋਈ ਗੱਲ ਨਹੀਂ। ਅਸੀਂ ਤੇ ਫਿਰ ਕਾਫੀ ਲੇਟ ਰਾਤ ਤੱਕ ਸਾਨੂੰ ਥੋੜ੍ਹੀ ਜਿਹੀ ਜਾਣਕਾਰੀ ਮਿਲੀ ਕਿ ਸ਼ਾਇਦ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਤੇ ਸਵੇਰ ਦਾ ਮੌਸਮ ਹੀ ਇੱਦਾਂ ਦਾ ਸੀਗਾ, ਤੇ ਹੁਣ ਚਲੋ TV ਚੈਨਲਾਂ 'ਤੇ ਕਲੀਅਰ ਹੀ ਹੋ ਗਿਆ ਕਿ ਉਹਨਾਂ ਨੇ ਗ੍ਰਿਫਤਾਰ ਕੀਤਾ। ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਮੇਰੇ ਖਿਆਲ ਹੈ ਕਿ ਇਹਨਾਂ ਨੂੰ ਪੁਲਿਸ ਨੂੰ ਵੀ ਜਾਂ ਸਰਕਾਰ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਛੜਯੰਤਰ ਨਹੀਂ ਰਚਣੇ ਚਾਹੀਦੇ। ਜਲੰਧਰ ਕੀ ਪ੍ਰੋਗਰਾਮ 'ਚ ਹਿੱਸਾ ਲੈਣ ਗਏ ਸੀ ਕਿ ਜਾਂ ਕਿ ਹੋਰ ਕੰਮ ਗਏ ਸੀ ਪਰਸਨਲ? ਨਹੀਂ, ਉਹਨਾਂ ਨੇ ਅੱਜ ਇੱਕ ਮੇਰੇ ਖਿਆਲ ਹੈ ਕਿ ਬਾਘਾ ਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਹਾਡਾ ਇਸ ਬਾਰੇ ਕੀ ਲੱਗਦਾ ਤੁਹਾਨੂੰ? ਇਹ ਮੈਨੂੰ ਤਾਂ ਲੱਗਦਾ ਕਿ ਜੋ ਪੰਜਾਬ ਪੁਲਿਸ ਜਾਂ ਪਿਛਲੇ ਪੁਰਾਣੇ ਸਮੇਂ ਵਰਗੀ ਆਪਣੀ ਨਾ ਉਹ ਕਾਰਜਕਾਰੀ ਤੋਂ ਬਾਜ ਨਹੀਂ ਆ ਰਹੀ, ਉਹ ਪੋਲੀਟੀਕਲ ਜਾਂ ਨਸ਼ਾ ਮਾਫੀਆ ਦੇ ਦਬਾਅ ਹੇਠ ਕੰਮ ਕਰ ਰਹੀ ਹੈ, ਤੇ ਉਹ ਇਹੋ ਜਿਹੀਆਂ ਚੀਜ਼ਾਂ ਕਿ ਜਿਹੜੇ ਨਸ਼ਾ ਰੋਕਣ ਵਾਲਿਆਂ ਖਿਲਾਫ ਹੀ ਨਸ਼ੇ ਦੇ ਕੇਸ ਦਰਜ ਕਰੋ, ਇਹ ਜਿਹੜੀ ਬੜੀ ਘਿਨਾਉਣੀ ਜੀ ਹਰਕਤ ਆ ਲੋਕਾਂ ਨੂੰ ਬਦਨਾਮ ਕਰਨ ਦੀ। ਬਾਕੀ ਇਹਨੂੰ ਅੰਮ੍ਰਿਤਪਾਲ ਨਾਲ ਜੋੜ ਕੇ ਹੋਰ ਵੀ ਹਾਈਲਾਈਟ ਕੀਤਾ ਜਾ ਰਿਹਾ, ਤੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਇਸ ਚੀਜ਼ ਤੇ ਦੁਬਾਰਾ ਵਿਚਾਰ ਕਰਨੀ ਚਾਹੀਦੀ। ਇਹਦੇ ਨਾਲ ਪੰਜਾਬ ਦੇ ਲੋਕਾਂ 'ਚ ਪਹਿਲਾਂ ਹੀ ਬੜੀ ਬੇਚੈਨੀ ਆ, ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹੋ ਜਿਹੇ ਜਿਹੜੇ ਸ਼ੜਯੰਤਰ ਰਚਣੇ ਆ ਉਹ ਤੋਂ ਬਾਜ ਆਉਣਾ ਚਾਹੀਦਾ। ਪੰਜਾਬ ਪੁਲਿਸ ਕੋ ਹੋਰ ਬਹੁਤ ਬੜੇ ਕੰਮ ਕਰਨ ਵਾਸਤੇ। ਨਸ਼ਾ ਪੰਜਾਬ 'ਚ ਇਹ ਪੰਜਾਬ ਪੁਲਿਸ ਦੀ ਨਾਕਾਮੀ ਆ ਜਾਂ ਸਰਕਾਰ ਦੀ ਨਾਕਾਮੀ ਆ ਕਿ ਨਸ਼ਾ ਜਿਹੜਾ ਘਰ ਘਰ ਪਹੁੰਚਿਆ, ਇਸ ਕਰਕੇ ਮੇਰਾ ਖਿਆਲ ਇਹਨਾਂ ਨੂੰ ਉਧਰ ਕੰਮ ਕਰਨਾ ਚਾਹੀਦਾ, ਨਾ ਕਿ ਜਿਹੜੇ ਨਸ਼ੇ ਦੇ ਵਿਰੋਧ 'ਚ ਕੰਮ ਕਰ ਰਹੇ ਉਹਨਾਂ ਨੂੰ ਫੜ ਕੇ, ਜਿੱਦਾਂ ਪਹਿਲਾਂ NSA ਲਾਈ ਆ, ਹੁਣ ਉਹਨਾਂ ਦੇ ਭਰਾ ਨੂੰ ਕਰਤਾ, ਜਾਂ ਹੋਰ ਜਿਹੜੇ ਕੋਈ ਵੀ ਪੰਜਾਬ ਦੇ ਹੱਕਾਂ ਦੀ ਜਾਂ ਕੋਈ ਸਿੱਖ ਦੇ ਹੱਕਾਂ ਦੀ ਗੱਲ ਕਰਦਾ, ਜਿੱਦਾਂ ਰਾਜਸਥਾਨ 'ਚ ਉਹ ਦੇਸ਼ ਧਰੋਹ ਦਾ ਪਰਚਾ ਹਿੰਦੂ ਰਾਸ਼ਟਰ
ਰਾਸ਼ਟਰ ਦਾ ਕਹਿਣ ਵਾਲਿਆਂ ਵਾਸਤੇ ਜਾਂ ਹੋਰ ਕਹਿਣ ਵਾਲਿਆਂ ਵਾਸਤੇ ਕੋਈ ਕਾਰਵਾਈ ਨਹੀਂ ਹੁੰਦੀ। ਉਹ ਸੰਸਦ ਜਾ ਕੇ ਵੀ ਕਹਿੰਦੇ ਆ ਤੇ ਪਰ ਇਹ ਮੇਰਾ ਖਿਆਲ ਹੈ ਸਾਡੇ ਕੌਮ ਨੂੰ ਬਦਨਾਮ ਕਰਨ ਵਾਸਤੇ ਦੇਸ਼ ਦੁਨੀਆ 'ਚ ਬਹੁਤ ਵੱਡਾ ਇਹ ਪ੍ਰੋਪੋਗੈਂਡਾ ਕੀਤਾ ਜਾ ਰਿਹਾ ਤੇ ਇਸ ਚੀਜ਼ ਤੋਂ ਮੈਨੂੰ ਲੱਗਦਾ ਕਿ ਬਾਜ਼ ਆਉਣਾ ਚਾਹੀਦਾ। ਤੇ ਕੀ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਕਿ ਗ੍ਰਿਫਤਾਰੀ ਹੋਈ ਹੈ? ਨਹੀਂ, ਸਾਨੂੰ ਤੇ ਉਹਨਾਂ ਦਾ ਜਦੋਂ ਅਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ ਤੇ ਅਸੀਂ ਤੇ ਕਿਹਾ ਚਲੋ ਕਿਸੇ ਯਾਰ ਦੋਸਤ ਕੋਲ ਰਹੇ ਹੋਣਗੇ, ਕਿਸੇ ਵੇਲੇ ਫੋਨ ਦੀ ਬੈਟਰੀ ਡਾਊਨ ਹੋ ਜਾਂਦੀ ਹੈ, ਚਲੋ ਕੋਈ ਗੱਲ ਨਹੀਂ। ਅਸੀਂ ਤੇ ਫਿਰ ਕਾਫੀ ਲੇਟ ਰਾਤ ਤੱਕ ਸਾਨੂੰ ਥੋੜੀ ਜਿਹੀ ਜਾਣਕਾਰੀ ਮਿਲੀ ਕਿ ਸ਼ਾਇਦ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਸਵੇਰ ਦਾ ਮੌਸਮ ਹੀ ਇਦਾਂ ਦਾ ਸੀਗਾ ਤੇ ਹੁਣ ਚਲੋ ਟੀਵੀ ਚੈਨਲਾਂ ਤੇ ਕਲੀਅਰ ਹੀ ਹੋ ਗਿਆ ਕਿ ਉਹਨਾਂ ਨੇ ਗ੍ਰਿਫਤਾਰ ਕੀਤਾ। ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਮੇਰੇ ਖਿਆਲ ਹੈ ਕਿ ਇਹਨਾਂ ਨੂੰ ਪੁਲਿਸ ਨੂੰ ਵੀ ਜਾਂ ਸਰਕਾਰ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਛੜਯੰਤਰ ਨਹੀਂ ਰਚਣੇ ਚਾਹੀਦੇ। ਜਲੰਧਰ ਕੀ ਪ੍ਰੋਗਰਾਮ 'ਚ ਹਿੱਸਾ ਲੈਣ ਗਏ ਸੀ ਕਿ ਜਾਂ ਕਿ ਹੋਰ ਕੰਮ ਗਏ ਪਰਸਨਲ? ਨਹੀਂ, ਉਹਨਾਂ ਨੇ ਅੱਜ ਇੱਕ ਮੇਰੇ ਖਿਆਲ ਹੈ ਕਿ ਬਾਘਾ ਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਹਾਡਾ ਇਸ ਬਾਰੇ ਕੀ ਲੱਗਦਾ ਤੁਹਾਨੂੰ? ਇਹ ਮੈਨੂੰ ਤਾਂ ਲੱਗਦਾ ਹੈ ਕਿ ਜੋ ਪੰਜਾਬ ਪੁਲਿਸ ਜਾਂ ਪਿਛਲੇ ਪੁਰਾਣੇ ਸਮੇਂ ਵਰਗੀ ਆਪਣੀ ਨਾ ਉਹ ਕਾਰਜਕਾਰੀ ਤੋਂ ਬਾਜ ਨਹੀਂ ਆ ਰਹੀ, ਉਹ ਪੋਲੀਟੀਕਲ ਜਾਂ ਨਸ਼ਾ ਮਾਫੀਆ ਦੇ ਦਬਾਅ ਹੇਠ ਕੰਮ ਕਰ ਰਹੀ ਹੈ ਤੇ ਉਹ ਇਹੋ ਜਿਹੀਆਂ ਚੀਜ਼ਾਂ ਕਿ ਜਿਹੜੇ ਨਸ਼ਾ ਰੋਕਣ ਵਾਲਿਆਂ ਖਿਲਾਫ ਹੀ ਨਸ਼ੇ ਦੇ ਕੇਸ ਦਰਜ ਕਰੋ। ਇਹ ਜਿਹੜੀ ਬੜੀ ਘਿਨਾਉਣੀ ਜੀ ਹਰਕਤ ਆ ਲੋਕਾਂ ਨੂੰ ਬਦਨਾਮ ਕਰਨ ਦੀ। ਬਾਕੀ ਇਹਨੂੰ ਅੰਮ੍ਰਿਤਪਾਲ ਨਾਲ ਜੋੜ ਕੇ ਹੋਰ ਵੀ ਹਾਈਲਾਈਟ ਕੀਤਾ ਜਾ ਰਿਹਾ ਤੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਇਸ ਚੀਜ਼ ਤੇ ਦੁਬਾਰਾ ਵਿਚਾਰ ਕਰਨੀ ਚਾਹੀਦੀ। ਇਹਦੇ ਨਾਲ ਪੰਜਾਬ ਦੇ ਲੋਕਾਂ 'ਚ ਪਹਿਲਾਂ ਹੀ ਬੜੀ ਬੇਚੈਨੀ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹੋ ਜਿਹੇ ਜਿਹੜੇ ਸ਼ੜਯੰਤਰ ਰਚਣੇ ਆ ਉਹ ਤੋਂ ਬਾਜ਼ ਆਉਣਾ ਚਾਹੀਦਾ। ਪੰਜਾਬ ਪੁਲਿਸ ਕੋ ਹੋਰ ਬਹੁਤ ਬੜੇ ਕੰਮ ਕਰਨ ਵਾਸਤੇ ਨਸ਼ਾ ਪੰਜਾਬ 'ਚ ਇਹ ਪੰਜਾਬ ਪੁਲਿਸ ਦੀ ਨਾਕਾਮੀ ਆ ਜਾਂ ਸਰਕਾਰ ਦੀ ਨਾਕਾਮੀ ਆ ਕਿ ਨਸ਼ਾ ਜਿਹੜਾ ਘਰ ਘਰ ਪਹੁੰਚਿਆ। ਇਸ ਕਰਕੇ ਮੇਰਾ ਖਿਆਲ ਇਹਨਾਂ ਨੂੰ ਉਧਰ ਕੰਮ ਕਰਨਾ ਚਾਹੀਦਾ, ਨਾ ਕਿ ਜਿਹੜੇ ਨਸ਼ੇ ਦੇ ਵਿਰੋਧ 'ਚ ਕੰਮ ਕਰ ਰਹੇ ਉਹਨਾਂ ਨੂੰ ਫੜ ਕੇ ਜਿੱਦਾਂ ਪਹਿਲਾਂ NSA ਲਾਈ ਆ ਹੁਣ ਉਹਨਾਂ ਦੇ ਭਰਾ ਨੂੰ ਕਰਤਾ, ਜਾਂ ਹੋਰ ਜਿਹੜੇ ਕੋਈ ਵੀ ਪੰਜਾਬ ਦੇ ਹੱਕਾਂ ਦੀ ਜਾਂ ਕੋਈ ਸਿੱਖ ਦੇ ਹੱਕਾਂ ਦੀ ਗੱਲ ਕਰਦਾ ਜਿੱਦਾਂ ਰਾਜਸਥਾਨ 'ਚ ਉਹ ਦੇਸ਼ ਧਰੋਹ ਦਾ ਪਰਚਾ ਹਿੰਦੂ ਰਾਸ਼ਟਰ ਦਾ ਕਹਿਣ ਵਾਲਿਆਂ ਵਾਸਤੇ ਜਾਂ ਹੋਰ ਕਹਿਣ ਵਾਲਿਆਂ ਵਾਸਤੇ ਕੋਈ ਕਾਰਵਾਈ ਨਹੀਂ ਹੁੰਦੀ। ਉਹ ਸੰਸਦ ਜਾ ਕੇ ਵੀ ਕਹਿੰਦੇ ਆ ਤੇ ਪਰ ਇਹ ਮੇਰਾ ਖਿਆਲ ਹੈ ਸਾਡੇ ਕੌਮ ਨੂੰ ਬਦਨਾਮ ਕਰਨ ਵਾਸਤੇ ਦੇਸ਼ ਦੁਨੀਆ 'ਚ ਬਹੁਤ ਵੱਡਾ ਇਹ ਪ੍ਰੋਪੋਗੈਂਡਾ ਕੀਤਾ ਜਾ ਰਿਹਾ ਤੇ ਇਸ ਚੀਜ਼ ਤੋਂ ਮੈਨੂੰ ਲੱਗਦਾ ਕਿ ਬਾਜ਼ ਆਉਣਾ ਚਾਹੀਦਾ। ਤੇ ਕੀ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਕਿ ਗ੍ਰਿਫਤਾਰੀ ਹੋਈ ਹੈ? ਨਹੀਂ, ਸਾਨੂੰ ਤੇ ਉਹਨਾਂ ਦਾ ਜਦੋਂ ਅਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ ਤੇ ਅਸੀਂ ਤੇ ਕਿਹਾ ਚਲੋ ਕਿਸੇ ਯਾਰ ਦੋਸਤ ਕੋਲ ਰਹੇ ਹੋਣਗੇ, ਕਿਸੇ ਵੇਲੇ ਫੋਨ ਦੀ ਬੈਟਰੀ ਡਾਊਨ ਹੋ ਜਾਂਦੀ ਹੈ, ਚਲੋ ਕੋਈ ਗੱਲ ਨਹੀਂ। ਅਸੀਂ ਤੇ ਫਿਰ ਕਾਫੀ ਲੇਟ ਰਾਤ ਤੱਕ ਸਾਨੂੰ ਥੋੜੀ ਜਿਹੀ ਜਾਣਕਾਰੀ ਮਿਲੀ ਕਿ ਸ਼ਾਇਦ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਸਵੇਰ ਦਾ ਮੌਸਮ ਹੀ ਇਦਾਂ ਦਾ ਸੀਗਾ ਤੇ ਹੁਣ ਚਲੋ ਟੀਵੀ ਚੈਨਲਾਂ ਤੇ ਕਲੀਅਰ ਹੀ ਹੋ ਗਿਆ ਕਿ ਉਹਨਾਂ ਨੇ ਗ੍ਰਿਫਤਾਰ ਕੀਤਾ। ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਮੇਰੇ ਖਿਆਲ ਹੈ ਕਿ ਇਹਨਾਂ ਨੂੰ ਪੁਲਿਸ ਨੂੰ ਵੀ ਜਾਂ ਸਰਕਾਰ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਛੜਯੰਤਰ ਨਹੀਂ ਰਚਣੇ ਚਾਹੀਦੇ। ਜਲੰਧਰ ਕੀ ਪ੍ਰੋਗਰਾਮ 'ਚ ਹਿੱਸਾ ਲੈਣ ਗਏ ਸੀ ਕਿ ਜਾਂ ਕਿ ਹੋਰ ਕੰਮ ਗਏ ਪਰਸਨਲ? ਨਹੀਂ, ਉਹਨਾਂ ਨੇ ਅੱਜ ਇੱਕ ਮੇਰੇ ਖਿਆਲ ਹੈ ਕਿ ਬਾਘਾ ਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਹਾਡਾ ਇਸ ਬਾਰੇ ਕੀ ਲੱਗਦਾ ਤੁਹਾਨੂੰ? ਇਹ ਮੈਨੂੰ ਤਾਂ ਲੱਗਦਾ ਹੈ ਕਿ ਜੋ ਪੰਜਾਬ ਪੁਲਿਸ ਜਾਂ ਪਿਛਲੇ ਪੁਰਾਣੇ ਸਮੇਂ ਵਰਗੀ ਆਪਣੀ ਨਾ ਉਹ ਕਾਰਜਕਾਰੀ ਤੋਂ ਬਾਜ ਨਹੀਂ ਆ ਰਹੀ, ਉਹ ਪੋਲੀਟੀਕਲ ਜਾਂ ਨਸ਼ਾ ਮਾਫੀਆ ਦੇ ਦਬਾਅ ਹੇਠ ਕੰਮ ਕਰ ਰਹੀ ਹੈ ਤੇ ਉਹ ਇਹੋ ਜਿਹੀਆਂ ਚੀਜ਼ਾਂ ਕਿ ਜਿਹੜੇ ਨਸ਼ਾ ਰੋਕਣ ਵਾਲਿਆਂ ਖਿਲਾਫ ਹੀ ਨਸ਼ੇ ਦੇ ਕੇਸ ਦਰਜ ਕਰੋ। ਇਹ ਜਿਹੜੀ ਬੜੀ ਘਿਨਾਉਣੀ ਜੀ ਹਰਕਤ ਆ ਲੋਕਾਂ ਨੂੰ ਬਦਨਾਮ ਕਰਨ ਦੀ। ਬਾਕੀ ਇਹਨੂੰ ਅੰਮ੍ਰਿਤਪਾਲ ਨਾਲ ਜੋੜ ਕੇ ਹੋਰ ਵੀ ਹਾਈਲਾਈਟ ਕੀਤਾ ਜਾ ਰਿਹਾ ਤੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਇਸ ਚੀਜ਼ ਤੇ ਦੁਬਾਰਾ ਵਿਚਾਰ ਕਰਨੀ ਚਾਹੀਦੀ। ਇਹਦੇ ਨਾਲ ਪੰਜਾਬ ਦੇ ਲੋਕਾਂ 'ਚ ਪਹਿਲਾਂ ਹੀ ਬੜੀ ਬੇਚੈਨੀ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹੋ ਜਿਹੇ ਜਿਹੜੇ ਸ਼ੜਯੰਤਰ ਰਚਣੇ ਆ ਉਹ ਤੋਂ ਬਾਜ਼ ਆਉਣਾ ਚਾਹੀਦਾ। ਪੰਜਾਬ ਪੁਲਿਸ ਕੋ ਹੋਰ ਬਹੁਤ ਬੜੇ ਕੰਮ ਕਰਨ ਵਾਸਤੇ ਨਸ਼ਾ ਪੰਜਾਬ 'ਚ ਇਹ ਪੰਜਾਬ ਪੁਲਿਸ ਦੀ ਨਾਕਾਮੀ ਆ ਜਾਂ ਸਰਕਾਰ ਦੀ ਨਾਕਾਮੀ ਆ ਕਿ ਨਸ਼ਾ ਜਿਹੜਾ ਘਰ ਘਰ ਪਹੁੰਚਿਆ। ਇਸ ਕਰਕੇ ਮੇਰਾ ਖਿਆਲ ਇਹਨਾਂ ਨੂੰ ਉਧਰ ਕੰਮ ਕਰਨਾ ਚਾਹੀਦਾ, ਨਾ ਕਿ ਜਿਹੜੇ ਨਸ਼ੇ ਦੇ ਵਿਰੋਧ 'ਚ ਕੰਮ ਕਰ ਰਹੇ ਉਹਨਾਂ ਨੂੰ ਫੜ ਕੇ ਜਿੱਦਾਂ ਪਹਿਲਾਂ NSA ਲਾਈ ਆ ਹੁਣ ਉਹਨਾਂ ਦੇ ਭਰਾ ਨੂੰ ਕਰਤਾ, ਜਾਂ ਹੋਰ ਜਿਹੜੇ ਕੋਈ ਵੀ ਪੰਜਾਬ ਦੇ ਹੱਕਾਂ ਦੀ ਜਾਂ ਕੋਈ ਸਿੱਖ ਦੇ ਹੱਕਾਂ ਦੀ ਗੱਲ ਕਰਦਾ ਜਿੱਦਾਂ ਰਾਜਸਥਾਨ 'ਚ ਉਹ ਦੇਸ਼ ਧਰੋਹ ਦਾ ਪਰਚਾ ਹਿੰਦੂ ਰਾਸ਼ਟਰ ਦਾ ਕਹਿਣ ਵਾਲਿਆਂ ਵਾਸਤੇ ਜਾਂ ਹੋਰ ਕਹਿਣ ਵਾਲਿਆਂ ਵਾਸਤੇ ਕੋਈ ਕਾਰਵਾਈ ਨਹੀਂ ਹੁੰਦੀ। ਉਹ ਸੰਸਦ ਜਾ ਕੇ ਵੀ ਕਹਿੰਦੇ ਆ ਤੇ ਪਰ ਇਹ ਮੇਰਾ ਖਿਆਲ ਹੈ ਸਾਡੇ ਕੌਮ ਨੂੰ ਬਦਨਾਮ ਕਰਨ ਵਾਸਤੇ ਦੇਸ਼ ਦੁਨੀਆ 'ਚ ਬਹੁਤ ਵੱਡਾ ਇਹ ਪ੍ਰੋਪੋਗੈਂਡਾ ਕੀਤਾ ਜਾ ਰਿਹਾ ਤੇ ਇਸ ਚੀਜ਼ ਤੋਂ ਮੈਨੂੰ ਲੱਗਦਾ ਕਿ ਬਾਜ਼ ਆਉਣਾ ਚਾਹੀਦਾ। ਤੇ ਕੀ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਕਿ ਗ੍ਰਿਫਤਾਰੀ ਹੋਈ ਹੈ? ਨਹੀਂ, ਸਾਨੂੰ ਤੇ ਉਹਨਾਂ ਦਾ ਜਦੋਂ ਅਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ ਤੇ ਅਸੀਂ ਤੇ ਕਿਹਾ ਚਲੋ ਕਿਸੇ ਯਾਰ ਦੋਸਤ ਕੋਲ ਰਹੇ ਹੋਣਗੇ, ਕਿਸੇ ਵੇਲੇ ਫੋਨ ਦੀ ਬੈਟਰੀ ਡਾਊਨ ਹੋ ਜਾਂਦੀ ਹੈ, ਚਲੋ ਕੋਈ ਗੱਲ ਨਹੀਂ। ਅਸੀਂ ਤੇ ਫਿਰ ਕਾਫੀ ਲੇਟ ਰਾਤ ਤੱਕ ਸਾਨੂੰ ਥੋੜੀ ਜਿਹੀ ਜਾਣਕਾਰੀ ਮਿਲੀ ਕਿ ਸ਼ਾਇਦ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਸਵੇਰ ਦਾ ਮੌਸਮ ਹੀ ਇਦਾਂ ਦਾ ਸੀਗਾ ਤੇ ਹੁਣ ਚਲੋ ਟੀਵੀ ਚੈਨਲਾਂ ਤੇ ਕਲੀਅਰ ਹੀ ਹੋ ਗਿਆ ਕਿ ਉਹਨਾਂ ਨੇ ਗ੍ਰਿਫਤਾਰ ਕੀਤਾ। ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਮੇਰੇ ਖਿਆਲ ਹੈ ਕਿ ਇਹਨਾਂ ਨੂੰ ਪੁਲਿਸ ਨੂੰ ਵੀ ਜਾਂ ਸਰਕਾਰ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਛੜਯੰਤਰ ਨਹੀਂ ਰਚਣੇ ਚਾਹੀਦੇ। ਜਲੰਧਰ ਕੀ ਪ੍ਰੋਗਰਾਮ 'ਚ ਹਿੱਸਾ ਲੈਣ ਗਏ ਸੀ ਕਿ ਜਾਂ ਕਿ ਹੋਰ ਕੰਮ ਗਏ ਪਰਸਨਲ? ਨਹੀਂ, ਉਹਨਾਂ ਨੇ ਅੱਜ ਇੱਕ ਮੇਰੇ ਖਿਆਲ ਹੈ ਕਿ ਬਾਘਾ ਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ
ਤੁਹਾਡਾ ਇਸ ਬਾਰੇ ਕੀ ਲੱਗਦਾ ਤੁਹਾਨੂੰ? ਇਹ ਮੈਨੂੰ ਤਾਂ ਲੱਗਦਾ ਹੈ ਕਿ ਜੋ ਪੰਜਾਬ ਪੁਲਿਸ ਜਾਂ ਪਿਛਲੇ ਪੁਰਾਣੇ ਸਮੇਂ ਵਰਗੀ ਆਪਣੀ ਨਾ ਉਹ ਕਾਰਜਕਾਰੀ ਤੋਂ ਬਾਜ ਨਹੀਂ ਆ ਰਹੀ, ਉਹ ਪੋਲੀਟੀਕਲ ਜਾਂ ਨਸ਼ਾ ਮਾਫੀਆ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਤੇ ਉਹ ਇਹੋ ਜਿਹੀਆਂ ਚੀਜ਼ਾਂ ਕਿ ਜਿਹੜੇ ਨਸ਼ਾ ਰੋਕਣ ਵਾਲਿਆਂ ਖਿਲਾਫ ਹੀ ਨਸ਼ੇ ਦੇ ਕੇਸ ਦਰਜ ਕਰੋ, ਇਹ ਜਿਹੜੀ ਬੜੀ ਘਿਨਾਉਣੀ ਜੀ ਹਰਕਤ ਆ ਲੋਕਾਂ ਨੂੰ ਬਦਨਾਮ ਕਰਨ ਦੀ। ਬਾਕੀ ਇਹਨੂੰ ਅੰਮ੍ਰਿਤਪਾਲ ਨਾਲ ਜੋੜ ਕੇ ਹੋਰ ਵੀ ਹਾਈਲਾਈਟ ਕੀਤਾ ਜਾ ਰਿਹਾ, ਤੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਇਸ ਚੀਜ਼ ਤੇ ਦੁਬਾਰਾ ਵਿਚਾਰ ਕਰਨੀ ਚਾਹੀਦੀ। ਇਹਦੇ ਨਾਲ ਪੰਜਾਬ ਦੇ ਲੋਕਾਂ 'ਚ ਪਹਿਲਾਂ ਹੀ ਬੜੀ ਬੇਚੈਨੀ ਆ, ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਇਹੋ ਜਿਹੇ ਜਿਹੜੇ ਸ਼ੜਯੰਤਰ ਰਚਣੇ ਆ ਉਹ ਤੋਂ ਬਾਜ ਆਉਣਾ ਚਾਹੀਦਾ ਪੰਜਾਬ ਪੁਲਿਸ ਕੋ ਹੋਰ ਬਹੁਤ ਬੜੇ ਕੰਮ ਕਰਨ ਵਾਸਤੇ। ਨਸ਼ਾ ਪੰਜਾਬ 'ਚ ਇਹ ਪੰਜਾਬ ਪੁਲਿਸ ਦੀ ਨਾਕਾਮੀ ਆ ਜਾਂ ਸਰਕਾਰ ਦੀ ਨਾਕਾਮੀ ਆ ਕਿ ਨਸ਼ਾ ਜਿਹੜਾ ਘਰ ਘਰ ਪਹੁੰਚਿਆ, ਇਸ ਕਰਕੇ ਮੇਰਾ ਖਿਆਲ ਇਹਨਾਂ ਨੂੰ ਉਧਰ ਕੰਮ ਕਰਨਾ ਚਾਹੀਦਾ, ਨਾ ਕਿ ਜਿਹੜੇ ਨਸ਼ੇ ਦੇ ਵਿਰੋਧ 'ਚ ਕੰਮ ਕਰ ਰਹੇ ਉਹਨਾਂ ਨੂੰ ਫੜ ਕੇ, ਜਿੱਦਾਂ ਪਹਿਲਾਂ NSA ਲਾਈ ਆ, ਹੁਣ ਉਹਨਾਂ ਦੇ ਭਰਾ ਨੂੰ ਕਰਤਾ, ਜਾਂ ਹੋਰ ਜਿਹੜੇ ਕੋਈ ਵੀ ਪੰਜਾਬ ਦੇ ਹੱਕਾਂ ਦੀ ਜਾਂ ਕੋਈ ਸਿੱਖ ਦੇ ਹੱਕਾਂ ਦੀ ਗੱਲ ਕਰਦਾ, ਜਿੱਦਾਂ ਰਾਜਸਥਾਨ 'ਚ ਉਹ ਦੇਸ਼ ਧਰੋਹ ਦਾ ਪਰਚਾ ਹਿੰਦੂ ਰਾਸ਼ਟਰ ਦਾ ਕਹਿਣ ਵਾਲਿਆਂ ਵਾਸਤੇ ਜਾਂ ਹੋਰ ਕਹਿਣ ਵਾਲਿਆਂ ਵਾਸਤੇ ਕੋਈ ਕਾਰਵਾਈ ਨਹੀਂ ਹੁੰਦੀ, ਉਹ ਸੰਸਦ ਜਾ ਕੇ ਵੀ ਕਹਿੰਦੇ ਆ। ਤੇ ਪਰ ਇਹ ਮੇਰਾ ਖਿਆਲ ਹੈ ਸਾਡੇ ਕੌਮ ਨੂੰ ਬਦਨਾਮ ਕਰਨ ਵਾਸਤੇ ਦੇਸ਼ ਦੁਨੀਆ 'ਚ ਬਹੁਤ ਵੱਡਾ ਪ੍ਰੋਪੋਗੰਡਾ ਕੀਤਾ ਜਾ ਰਿਹਾ, ਤੇ ਇਸ ਚੀਜ਼ ਤੋਂ ਮੈਨੂੰ ਲੱਗਦਾ ਕਿ ਬਾਜ ਆਉਣਾ ਚਾਹੀਦਾ। ਤੇ ਕੀ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਕਿ ਗ੍ਰਿਫਤਾਰੀ ਹੋਈ ਹੈ? ਨਹੀਂ, ਸਾਨੂੰ ਤੇ ਉਹਨਾਂ ਦਾ ਜਦੋਂ ਅਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ, ਤੇ ਅਸੀਂ ਤਾਂ ਕਿਹਾ ਚਲੋ ਕਿਸੇ ਯਾਰ ਦੋਸਤ ਕੋਲ ਰਹਿ ਹੋਣਗੇ, ਕਿਸੇ ਵੇਲੇ ਫੋਨ ਦੀ ਬੈਟਰੀ ਡਾਊਨ ਹੋ ਜਾਂਦੀ ਹੈ, ਚਲੋ ਕੋਈ ਗੱਲ ਨਹੀਂ। ਅਸੀਂ ਤੇ ਫਿਰ ਕਾਫੀ ਲੇਟ ਰਾਤ ਤੱਕ ਸਾਨੂੰ ਥੋੜ੍ਹੀ ਜਿਹੀ ਜਾਣਕਾਰੀ ਮਿਲੀ ਕਿ ਸ਼ਾਇਦ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਤੇ ਸਵੇਰ ਦਾ ਮੌਸਮ ਹੀ ਇੱਦਾਂ ਦਾ ਸੀਗਾ, ਤੇ ਹੁਣ ਚਲੋ TV ਚੈਨਲਾਂ ਤੇ ਕਲੀਅਰ ਹੀ ਹੋ ਗਿਆ ਕਿ ਉਹਨਾਂ ਨੇ ਗ੍ਰਿਫਤਾਰ ਕੀਤਾ। ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਮੇਰੇ ਖਿਆਲ ਹੈ ਕਿ ਇਹਨਾਂ ਨੂੰ ਪੁਲਿਸ ਨੂੰ ਵੀ ਜਾਂ ਸਰਕਾਰ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਛੜਯੰਤਰ ਨਹੀਂ ਰਚਣੇ ਚਾਹੀਦੇ। ਜਲੰਧਰ ਕੀ ਪ੍ਰੋਗਰਾਮ 'ਚ ਹਿੱਸਾ ਲੈਣ ਗਏ ਸੀ ਕਿ ਜਾਂ ਕਿ ਹੋਰ ਕੰਮ ਗਏ ਪਰਸਨਲ? ਨਹੀਂ, ਉਹਨਾਂ ਨੇ ਅੱਜ ਇੱਕ ਮੇਰੇ ਖਿਆਲ ਹੈ ਕਿ ਬਾਘਾ ਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਹਾਡਾ ਇਸ ਬਾਰੇ ਕੀ ਲੱਗਦਾ ਤੁਹਾਨੂੰ? ਇਹ ਮੈਨੂੰ ਤਾਂ ਲੱਗਦਾ ਹੈ ਕਿ ਜੋ ਪੰਜਾਬ ਪੁਲਿਸ ਜਾਂ ਪਿਛਲੇ ਪੁਰਾਣੇ ਸਮੇਂ ਵਰਗੀ ਆਪਣੀ ਨਾ ਉਹ ਕਾਰਜਕਾਰੀ ਤੋਂ ਬਾਜ ਨਹੀਂ ਆ ਰਹੀ, ਉਹ ਪੋਲੀਟੀਕਲ ਜਾਂ ਨਸ਼ਾ ਮਾਫੀਆ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਤੇ ਉਹ ਇਹੋ ਜਿਹੀਆਂ ਚੀਜ਼ਾਂ ਕਿ ਜਿਹੜੇ ਨਸ਼ਾ ਰੋਕਣ ਵਾਲਿਆਂ ਖਿਲਾਫ ਹੀ ਨਸ਼ੇ ਦੇ ਕੇਸ ਦਰਜ ਕਰੋ, ਇਹ ਜਿਹੜੀ ਬੜੀ ਘਿਨਾਉਣੀ ਜੀ ਹਰਕਤ ਆ ਲੋਕਾਂ ਨੂੰ ਬਦਨਾਮ ਕਰਨ ਦੀ। ਬਾਕੀ ਇਹਨੂੰ ਅੰਮ੍ਰਿਤਪਾਲ ਨਾਲ ਜੋੜ ਕੇ ਹੋਰ ਵੀ ਹਾਈਲਾਈਟ ਕੀਤਾ ਜਾ ਰਿਹਾ, ਤੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਇਸ ਚੀਜ਼ ਤੇ ਦੁਬਾਰਾ ਵਿਚਾਰ ਕਰਨੀ ਚਾਹੀਦੀ। ਇਹਦੇ ਨਾਲ ਪੰਜਾਬ ਦੇ ਲੋਕਾਂ 'ਚ ਪਹਿਲਾਂ ਹੀ ਬੜੀ ਬੇਚੈਨੀ ਆ, ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਇਹੋ ਜਿਹੇ ਜਿਹੜੇ ਸ਼ੜਯੰਤਰ ਰਚਣੇ ਆ ਉਹ ਤੋਂ ਬਾਜ ਆਉਣਾ ਚਾਹੀਦਾ ਪੰਜਾਬ ਪੁਲਿਸ ਕੋ ਹੋਰ ਬਹੁਤ ਬੜੇ ਕੰਮ ਕਰਨ ਵਾਸਤੇ। ਨਸ਼ਾ ਪੰਜਾਬ 'ਚ ਇਹ ਪੰਜਾਬ ਪੁਲਿਸ ਦੀ ਨਾਕਾਮੀ ਆ ਜਾਂ ਸਰਕਾਰ ਦੀ ਨਾਕਾਮੀ ਆ ਕਿ ਨਸ਼ਾ ਜਿਹੜਾ ਘਰ ਘਰ ਪਹੁੰਚਿਆ, ਇਸ ਕਰਕੇ ਮੇਰਾ ਖਿਆਲ ਇਹਨਾਂ ਨੂੰ ਉਧਰ ਕੰਮ ਕਰਨਾ ਚਾਹੀਦਾ, ਨਾ ਕਿ ਜਿਹੜੇ ਨਸ਼ੇ ਦੇ ਵਿਰੋਧ 'ਚ ਕੰਮ ਕਰ ਰਹੇ ਉਹਨਾਂ ਨੂੰ ਫੜ ਕੇ, ਜਿੱਦਾਂ ਪਹਿਲਾਂ NSA ਲਾਈ ਆ, ਹੁਣ ਉਹਨਾਂ ਦੇ ਭਰਾ ਨੂੰ ਕਰਤਾ, ਜਾਂ ਹੋਰ ਜਿਹੜੇ ਕੋਈ ਵੀ ਪੰਜਾਬ ਦੇ ਹੱਕਾਂ ਦੀ ਜਾਂ ਕੋਈ ਸਿੱਖ ਦੇ ਹੱਕਾਂ ਦੀ ਗੱਲ ਕਰਦਾ, ਜਿੱਦਾਂ ਰਾਜਸਥਾਨ 'ਚ ਉਹ ਦੇਸ਼ ਧਰੋਹ ਦਾ ਪਰਚਾ ਹਿੰਦੂ ਰਾਸ਼ਟਰ ਦਾ ਕਹਿਣ ਵਾਲਿਆਂ ਵਾਸਤੇ ਜਾਂ ਹੋਰ ਕਹਿਣ ਵਾਲਿਆਂ ਵਾਸਤੇ ਕੋਈ ਕਾਰਵਾਈ ਨਹੀਂ ਹੁੰਦੀ, ਉਹ ਸੰਸਦ ਜਾ ਕੇ ਵੀ ਕਹਿੰਦੇ ਆ। ਤੇ ਪਰ ਇਹ ਮੇਰਾ ਖਿਆਲ ਹੈ ਸਾਡੇ ਕੌਮ ਨੂੰ ਬਦਨਾਮ ਕਰਨ ਵਾਸਤੇ ਦੇਸ਼ ਦੁਨੀਆ 'ਚ ਬਹੁਤ ਵੱਡਾ ਪ੍ਰੋਪੋਗੰਡਾ ਕੀਤਾ ਜਾ ਰਿਹਾ, ਤੇ ਇਸ ਚੀਜ਼ ਤੋਂ ਮੈਨੂੰ ਲੱਗਦਾ ਕਿ ਬਾਜ ਆਉਣਾ ਚਾਹੀਦਾ। ਤੇ ਕੀ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਕਿ ਗ੍ਰਿਫਤਾਰੀ ਹੋਈ ਹੈ? ਨਹੀਂ, ਸਾਨੂੰ ਤੇ ਉਹਨਾਂ ਦਾ ਜਦੋਂ ਅਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ, ਤੇ ਅਸੀਂ ਤਾਂ ਕਿਹਾ ਚਲੋ ਕਿਸੇ ਯਾਰ ਦੋਸਤ ਕੋਲ ਰਹਿ ਹੋਣਗੇ, ਕਿਸੇ ਵੇਲੇ ਫੋਨ ਦੀ ਬੈਟਰੀ ਡਾਊਨ ਹੋ ਜਾਂਦੀ ਹੈ, ਚਲੋ ਕੋਈ ਗੱਲ ਨਹੀਂ। ਅਸੀਂ ਤੇ ਫਿਰ ਕਾਫੀ ਲੇਟ ਰਾਤ ਤੱਕ ਸਾਨੂੰ ਥੋੜ੍ਹੀ ਜਿਹੀ ਜਾਣਕਾਰੀ ਮਿਲੀ ਕਿ ਸ਼ਾਇਦ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਤੇ ਸਵੇਰ ਦਾ ਮੌਸਮ ਹੀ ਇੱਦਾਂ ਦਾ ਸੀਗਾ, ਤੇ ਹੁਣ ਚਲੋ TV ਚੈਨਲਾਂ ਤੇ ਕਲੀਅਰ ਹੀ ਹੋ ਗਿਆ ਕਿ ਉਹਨਾਂ ਨੇ ਗ੍ਰਿਫਤਾਰ ਕੀਤਾ। ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਮੇਰੇ ਖਿਆਲ ਹੈ ਕਿ ਇਹਨਾਂ ਨੂੰ ਪੁਲਿਸ ਨੂੰ ਵੀ ਜਾਂ ਸਰਕਾਰ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਛੜਯੰਤਰ ਨਹੀਂ ਰਚਣੇ ਚਾਹੀਦੇ। ਜਲੰਧਰ ਕੀ ਪ੍ਰੋਗਰਾਮ 'ਚ ਹਿੱਸਾ ਲੈਣ ਗਏ ਸੀ ਕਿ ਜਾਂ ਕਿ ਹੋਰ ਕੰਮ ਗਏ ਪਰਸਨਲ? ਨਹੀਂ, ਉਹਨਾਂ ਨੇ ਅੱਜ ਇੱਕ ਮੇਰੇ ਖਿਆਲ ਹੈ ਕਿ ਬਾਘਾ ਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਹਾਡਾ ਇਸ ਬਾਰੇ ਕੀ ਲੱਗਦਾ ਤੁਹਾਨੂੰ? ਇਹ ਮੈਨੂੰ ਤਾਂ ਲੱਗਦਾ ਹੈ ਕਿ ਜੋ ਪੰਜਾਬ ਪੁਲਿਸ ਜਾਂ ਪਿਛਲੇ ਪੁਰਾਣੇ ਸਮੇਂ ਵਰਗੀ ਆਪਣੀ ਨਾ ਉਹ ਕਾਰਜਕਾਰੀ ਤੋਂ ਬਾਜ ਨਹੀਂ ਆ ਰਹੀ, ਉਹ ਪੋਲੀਟੀਕਲ ਜਾਂ ਨਸ਼ਾ ਮਾਫੀਆ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਤੇ ਉਹ ਇਹੋ ਜਿਹੀਆਂ ਚੀਜ਼ਾਂ ਕਿ ਜਿਹੜੇ ਨਸ਼ਾ ਰੋਕਣ ਵਾਲਿਆਂ ਖਿਲਾਫ ਹੀ ਨਸ਼ੇ ਦੇ ਕੇਸ ਦਰਜ ਕਰੋ, ਇਹ ਜਿਹੜੀ ਬੜੀ ਘਿਨਾਉਣੀ ਜੀ ਹਰਕਤ ਆ ਲੋਕਾਂ ਨੂੰ ਬਦਨਾਮ ਕਰਨ ਦੀ। ਬਾਕੀ ਇਹਨੂੰ ਅੰਮ੍ਰਿਤਪਾਲ ਨਾਲ ਜੋੜ ਕੇ ਹੋਰ ਵੀ ਹਾਈਲਾਈਟ ਕੀਤਾ ਜਾ ਰਿਹਾ, ਤੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਇਸ ਚੀਜ਼ ਤੇ ਦੁਬਾਰਾ ਵਿਚਾਰ ਕਰਨੀ ਚਾਹੀਦੀ। ਇਹਦੇ ਨਾਲ ਪੰਜਾਬ ਦੇ ਲੋਕਾਂ 'ਚ ਪਹਿਲਾਂ ਹੀ ਬੜੀ ਬੇਚੈਨੀ ਆ, ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਇਹੋ ਜਿਹੇ ਜਿਹੜੇ ਸ਼ੜਯੰਤਰ ਰਚਣੇ ਆ ਉਹ ਤੋਂ ਬਾਜ ਆਉਣਾ ਚਾਹੀਦਾ ਪੰਜਾਬ ਪੁਲਿਸ ਕੋ ਹੋਰ ਬਹੁਤ ਬੜੇ ਕੰਮ ਕਰਨ ਵਾਸਤੇ। ਨਸ਼ਾ ਪੰਜਾਬ 'ਚ ਇਹ ਪੰਜਾਬ ਪੁਲਿਸ ਦੀ ਨਾਕਾਮੀ ਆ ਜਾਂ ਸਰਕਾਰ ਦੀ ਨਾਕਾਮੀ ਆ ਕਿ ਨਸ਼ਾ ਜਿਹੜਾ ਘਰ ਘਰ ਪਹੁੰਚਿਆ, ਇਸ ਕਰਕੇ ਮੇਰਾ ਖਿਆਲ ਇਹਨਾਂ ਨੂੰ ਉਧਰ ਕੰਮ ਕਰਨਾ ਚਾਹੀਦਾ, ਨਾ ਕਿ ਜਿਹੜੇ ਨਸ਼ੇ ਦੇ ਵਿਰੋਧ 'ਚ ਕੰਮ ਕਰ ਰਹੇ ਉਹਨਾਂ ਨੂੰ ਫੜ ਕੇ, ਜਿੱਦਾਂ ਪਹਿਲਾਂ NSA ਲਾਈ ਆ, ਹੁਣ ਉਹਨਾਂ ਦੇ ਭਰਾ ਨੂੰ ਕਰਤਾ, ਜਾਂ ਹੋਰ ਜਿਹੜੇ ਕੋਈ ਵੀ ਪੰਜਾਬ ਦੇ ਹੱਕਾਂ ਦੀ ਜਾਂ ਕੋਈ ਸਿੱਖ ਦੇ ਹੱਕਾਂ ਦੀ ਗੱਲ ਕਰਦਾ, ਜਿੱਦਾਂ ਰਾਜਸਥਾਨ 'ਚ ਉਹ ਦੇਸ਼ ਧਰੋਹ ਦਾ ਪਰਚਾ ਹਿੰਦੂ
ਰਾਸ਼ਟਰ ਕਹਿਣ ਵਾਲਿਆਂ ਵਾਸਤੇ ਜਾਂ ਹੋਰ ਕਹਿਣ ਵਾਲਿਆਂ ਵਾਸਤੇ ਕੋਈ ਕਾਰਵਾਈ ਨਹੀਂ ਹੁੰਦੀ। ਉਹ ਸੰਸਦ ਜਾ ਕੇ ਵੀ ਕਹਿੰਦੇ ਆ ਤੇ ਪਰ ਇਹ ਮੇਰਾ ਖਿਆਲ ਹੈ ਸਾਡੇ ਕੌਮ ਨੂੰ ਬਦਨਾਮ ਕਰਨ ਵਾਸਤੇ ਦੇਸ਼ ਦੁਨੀਆ 'ਚ ਬਹੁਤ ਵੱਡਾ ਇਹ ਪ੍ਰੋਪੋਗੰਡਾ ਕੀਤਾ ਜਾ ਰਿਹਾ ਤੇ ਇਸ ਚੀਜ਼ ਤੋਂ ਮੈਨੂੰ ਲੱਗਦਾ ਕਿ ਬਾਜ਼ ਆਉਣਾ ਚਾਹੀਦਾ। ਤੇ ਕੀ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਕਿ ਗ੍ਰਿਫਤਾਰੀ ਹੋਈ ਹੈ? ਨਹੀਂ, ਸਾਨੂੰ ਤੇ ਉਹਨਾਂ ਦਾ ਜਦੋਂ ਅਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ ਤੇ ਅਸੀਂ ਤੇ ਕਿਹਾ ਚਲੋ ਕਿਸੇ ਯਾਰ ਦੋਸਤ ਕੋਲ ਰਹਿ ਹੋਣਗੇ, ਕਿਸੇ ਵੇਲੇ ਫੋਨ ਦੀ ਬੈਟਰੀ ਡਾਊਨ ਹੋ ਜਾਂਦੀ ਹੈ, ਚਲੋ ਕੋਈ ਗੱਲ ਨਹੀਂ। ਅਸੀਂ ਤੇ ਫਿਰ ਕਾਫੀ ਲੇਟ ਰਾਤ ਤੱਕ ਸਾਨੂੰ ਥੋੜੀ ਜਿਹੀ ਜਾਣਕਾਰੀ ਮਿਲੀ ਕਿ ਸ਼ਾਇਦ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਸਵੇਰ ਦਾ ਮੌਸਮ ਹੀ ਇਦਾਂ ਦਾ ਸੀਗਾ ਤੇ ਹੁਣ ਚਲੋ ਟੀਵੀ ਚੈਨਲਾਂ ਤੇ ਕਲੀਅਰ ਹੀ ਹੋ ਗਿਆ ਕਿ ਉਹਨਾਂ ਨੇ ਗ੍ਰਿਫਤਾਰ ਕੀਤਾ। ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਮੇਰੇ ਖਿਆਲ ਹੈ ਕਿ ਇਹਨਾਂ ਨੂੰ ਪੁਲਿਸ ਨੂੰ ਵੀ ਜਾਂ ਸਰਕਾਰ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਛੜਯੰਤਰ ਨਹੀਂ ਰਚਣੇ ਚਾਹੀਦੇ। ਜਲੰਧਰ ਕੀ ਪ੍ਰੋਗਰਾਮ 'ਚ ਹਿੱਸਾ ਲੈਣ ਗਏ ਸੀ ਕਿ ਜਾਂ ਕਿ ਹੋਰ ਕੰਮ ਗਏ ਪਰਸਨਲ? ਨਹੀਂ, ਉਹਨਾਂ ਨੇ ਅੱਜ ਇੱਕ ਮੇਰੇ ਖਿਆਲ ਹੈ ਕਿ ਬਾਘਾ ਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਹਾਡਾ ਇਸ ਬਾਰੇ ਕੀ ਲੱਗਦਾ ਤੁਹਾਨੂੰ? ਇਹ ਮੈਨੂੰ ਤਾਂ ਲੱਗਦਾ ਹੈ ਕਿ ਜੋ ਪੰਜਾਬ ਪੁਲਿਸ ਜਾਂ ਪਿਛਲੇ ਪੁਰਾਣੇ ਸਮੇਂ ਵਰਗੀ ਆਪਣੀ ਨਾ ਉਹ ਕਾਰਜਕਾਰੀ ਤੋਂ ਬਾਜ ਨਹੀਂ ਆ ਰਹੀ, ਉਹ ਪੋਲੀਟੀਕਲ ਜਾਂ ਨਸ਼ਾ ਮਾਫੀਆ ਦੇ ਦਬਾਅ ਹੇਠ ਕੰਮ ਕਰ ਰਹੀ ਹੈ ਤੇ ਉਹ ਇਹੋ ਜਿਹੀਆਂ ਚੀਜ਼ਾਂ ਕਿ ਜਿਹੜੇ ਨਸ਼ਾ ਰੋਕਣ ਵਾਲਿਆਂ ਖਿਲਾਫ ਹੀ ਨਸ਼ੇ ਦੇ ਕੇਸ ਦਰਜ ਕਰੋ। ਇਹ ਜਿਹੜੀ ਬੜੀ ਘਿਨਾਉਣੀ ਜੀ ਹਰਕਤ ਆ ਲੋਕਾਂ ਨੂੰ ਬਦਨਾਮ ਕਰਨ ਦੀ। ਬਾਕੀ ਇਹਨੂੰ ਅੰਮ੍ਰਿਤਪਾਲ ਨਾਲ ਜੋੜ ਕੇ ਹੋਰ ਵੀ ਹਾਈਲਾਈਟ ਕੀਤਾ ਜਾ ਰਿਹਾ ਤੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਇਹ ਚੀਜ਼ ਤੇ ਦੁਬਾਰਾ ਵਿਚਾਰ ਕਰਨੀ ਚਾਹੀਦੀ। ਇਹਦੇ ਨਾਲ ਪੰਜਾਬ ਦੇ ਲੋਕਾਂ 'ਚ ਪਹਿਲਾਂ ਹੀ ਬੜੀ ਬੇਚੈਨੀ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹੋ ਜਿਹੇ ਜਿਹੜੇ ਸ਼ੜਯੰਤਰ ਰਚਣੇ ਆ ਉਹ ਤੋਂ ਬਾਜ਼ ਆਉਣਾ ਚਾਹੀਦਾ। ਪੰਜਾਬ ਪੁਲਿਸ ਕੋ ਹੋਰ ਬਹੁਤ ਬੜੇ ਕੰਮ ਕਰਨ ਵਾਸਤੇ। ਨਸ਼ਾ ਪੰਜਾਬ 'ਚ ਇਹ ਪੰਜਾਬ ਪੁਲਿਸ ਦੀ ਨਾਕਾਮੀ ਆ ਜਾਂ ਸਰਕਾਰ ਦੀ ਨਾਕਾਮੀ ਆ ਕਿ ਨਸ਼ਾ ਜਿਹੜਾ ਘਰ ਘਰ ਪਹੁੰਚਿਆ। ਇਸ ਕਰਕੇ ਮੇਰਾ ਖਿਆਲ ਇਹਨਾਂ ਨੂੰ ਉਧਰ ਕੰਮ ਕਰਨਾ ਚਾਹੀਦਾ, ਨਾ ਕਿ ਜਿਹੜੇ ਨਸ਼ੇ ਦੇ ਵਿਰੋਧ 'ਚ ਕੰਮ ਕਰ ਰਹੇ ਉਹਨਾਂ ਨੂੰ ਫੜ ਕੇ ਜਿੱਦਾਂ ਪਹਿਲਾਂ NSA ਲਾਈ ਆ ਹੁਣ ਉਹਨਾਂ ਦੇ ਭਰਾ ਨੂੰ ਕਰਤਾ, ਜਾਂ ਹੋਰ ਜਿਹੜੇ ਕੋਈ ਵੀ ਪੰਜਾਬ ਦੇ ਹੱਕਾਂ ਦੀ ਜਾਂ ਕੋਈ ਸਿੱਖ ਦੇ ਹੱਕਾਂ ਦੀ ਗੱਲ ਕਰਦਾ, ਜਿੱਦਾਂ ਰਾਜਸਥਾਨ 'ਚ ਉਹ ਦੇਸ਼ ਧਰੋਹ ਦਾ ਪਰਚਾ ਹਿੰਦੂ ਰਾਸ਼ਟਰ ਕਹਿਣ ਵਾਲਿਆਂ ਵਾਸਤੇ ਜਾਂ ਹੋਰ ਕਹਿਣ ਵਾਲਿਆਂ ਵਾਸਤੇ ਕੋਈ ਕਾਰਵਾਈ ਨਹੀਂ ਹੁੰਦੀ। ਉਹ ਸੰਸਦ ਜਾ ਕੇ ਵੀ ਕਹਿੰਦੇ ਆ ਤੇ ਪਰ ਇਹ ਮੇਰਾ ਖਿਆਲ ਹੈ ਸਾਡੇ ਕੌਮ ਨੂੰ ਬਦਨਾਮ ਕਰਨ ਵਾਸਤੇ ਦੇਸ਼ ਦੁਨੀਆ 'ਚ ਬਹੁਤ ਵੱਡਾ ਇਹ ਪ੍ਰੋਪੋਗੰਡਾ ਕੀਤਾ ਜਾ ਰਿਹਾ ਤੇ ਇਸ ਚੀਜ਼ ਤੋਂ ਮੈਨੂੰ ਲੱਗਦਾ ਕਿ ਬਾਜ਼ ਆਉਣਾ ਚਾਹੀਦਾ। ਤੇ ਕੀ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਕਿ ਗ੍ਰਿਫਤਾਰੀ ਹੋਈ ਹੈ? ਨਹੀਂ, ਸਾਨੂੰ ਤੇ ਉਹਨਾਂ ਦਾ ਜਦੋਂ ਅਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ ਤੇ ਅਸੀਂ ਤੇ ਕਿਹਾ ਚਲੋ ਕਿਸੇ ਯਾਰ ਦੋਸਤ ਕੋਲ ਰਹਿ ਹੋਣਗੇ, ਕਿਸੇ ਵੇਲੇ ਫੋਨ ਦੀ ਬੈਟਰੀ ਡਾਊਨ ਹੋ ਜਾਂਦੀ ਹੈ, ਚਲੋ ਕੋਈ ਗੱਲ ਨਹੀਂ। ਅਸੀਂ ਤੇ ਫਿਰ ਕਾਫੀ ਲੇਟ ਰਾਤ ਤੱਕ ਸਾਨੂੰ ਥੋੜੀ ਜਿਹੀ ਜਾਣਕਾਰੀ ਮਿਲੀ ਕਿ ਸ਼ਾਇਦ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਸਵੇਰ ਦਾ ਮੌਸਮ ਹੀ ਇਦਾਂ ਦਾ ਸੀਗਾ ਤੇ ਹੁਣ ਚਲੋ ਟੀਵੀ ਚੈਨਲਾਂ ਤੇ ਕਲੀਅਰ ਹੀ ਹੋ ਗਿਆ ਕਿ ਉਹਨਾਂ ਨੇ ਗ੍ਰਿਫਤਾਰ ਕੀਤਾ। ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਮੇਰੇ ਖਿਆਲ ਹੈ ਕਿ ਇਹਨਾਂ ਨੂੰ ਪੁਲਿਸ ਨੂੰ ਵੀ ਜਾਂ ਸਰਕਾਰ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਛੜਯੰਤਰ ਨਹੀਂ ਰਚਣੇ ਚਾਹੀਦੇ। ਜਲੰਧਰ ਕੀ ਪ੍ਰੋਗਰਾਮ 'ਚ ਹਿੱਸਾ ਲੈਣ ਗਏ ਸੀ ਕਿ ਜਾਂ ਕਿ ਹੋਰ ਕੰਮ ਗਏ ਪਰਸਨਲ? ਨਹੀਂ, ਉਹਨਾਂ ਨੇ ਅੱਜ ਇੱਕ ਮੇਰੇ ਖਿਆਲ ਹੈ ਕਿ ਬਾਘਾ ਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਹਾਡਾ ਇਸ ਬਾਰੇ ਕੀ ਲੱਗਦਾ ਤੁਹਾਨੂੰ? ਇਹ ਮੈਨੂੰ ਤਾਂ ਲੱਗਦਾ ਹੈ ਕਿ ਜੋ ਪੰਜਾਬ ਪੁਲਿਸ ਜਾਂ ਪਿਛਲੇ ਪੁਰਾਣੇ ਸਮੇਂ ਵਰਗੀ ਆਪਣੀ ਨਾ ਉਹ ਕਾਰਜਕਾਰੀ ਤੋਂ ਬਾਜ ਨਹੀਂ ਆ ਰਹੀ, ਉਹ ਪੋਲੀਟੀਕਲ ਜਾਂ ਨਸ਼ਾ ਮਾਫੀਆ ਦੇ ਦਬਾਅ ਹੇਠ ਕੰਮ ਕਰ ਰਹੀ ਹੈ ਤੇ ਉਹ ਇਹੋ ਜਿਹੀਆਂ ਚੀਜ਼ਾਂ ਕਿ ਜਿਹੜੇ ਨਸ਼ਾ ਰੋਕਣ ਵਾਲਿਆਂ ਖਿਲਾਫ ਹੀ ਨਸ਼ੇ ਦੇ ਕੇਸ ਦਰਜ ਕਰੋ। ਇਹ ਜਿਹੜੀ ਬੜੀ ਘਿਨਾਉਣੀ ਜੀ ਹਰਕਤ ਆ ਲੋਕਾਂ ਨੂੰ ਦੀ ਗੱਲ ਕਰਦਾ, ਜਿੱਦਾਂ ਰਾਜਸਥਾਨ 'ਚ ਉਹ ਦੇਸ਼ ਧਰੋਹ ਦਾ ਪਰਚਾ ਹਿੰਦੂ ਰਾਸ਼ਟਰ ਕਹਿਣ ਵਾਲਿਆਂ ਵਾਸਤੇ ਜਾਂ ਹੋਰ ਕਹਿਣ ਵਾਲਿਆਂ ਵਾਸਤੇ ਕੋਈ ਕਾਰਵਾਈ ਨਹੀਂ ਹੁੰਦੀ। ਉਹ ਸੰਸਦ ਜਾ ਕੇ ਵੀ ਕਹਿੰਦੇ ਆ ਤੇ ਪਰ ਇਹ ਮੇਰਾ ਖਿਆਲ ਹੈ ਸਾਡੇ ਕੌਮ ਨੂੰ ਬਦਨਾਮ ਕਰਨ ਵਾਸਤੇ ਦੇਸ਼ ਦੁਨੀਆ 'ਚ ਬਹੁਤ ਵੱਡਾ ਇਹ ਪ੍ਰੋਪੋਗੰਡਾ ਕੀਤਾ ਜਾ ਰਿਹਾ ਤੇ ਇਸ ਚੀਜ਼ ਤੋਂ ਮੈਨੂੰ ਲੱਗਦਾ ਕਿ ਬਾਜ਼ ਆਉਣਾ ਚਾਹੀਦਾ। ਤੇ ਕੀ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਕਿ ਗ੍ਰਿਫਤਾਰੀ ਹੋਈ ਹੈ? ਨਹੀਂ, ਸਾਨੂੰ ਤੇ ਉਹਨਾਂ ਦਾ ਜਦੋਂ ਅਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ ਤੇ ਅਸੀਂ ਤੇ ਕਿਹਾ ਚਲੋ ਕਿਸੇ ਯਾਰ ਦੋਸਤ ਕੋਲ ਰਹਿ ਹੋਣਗੇ, ਕਿਸੇ ਵੇਲੇ ਫੋਨ ਦੀ ਬੈਟਰੀ ਡਾਊਨ ਹੋ ਜਾਂਦੀ ਹੈ, ਚਲੋ ਕੋਈ ਗੱਲ ਨਹੀਂ। ਅਸੀਂ ਤੇ ਫਿਰ ਕਾਫੀ ਲੇਟ ਰਾਤ ਤੱਕ ਸਾਨੂੰ ਥੋੜੀ ਜਿਹੀ ਜਾਣਕਾਰੀ ਮਿਲੀ ਕਿ ਸ਼ਾਇਦ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਸਵੇਰ ਦਾ ਮੌਸਮ ਹੀ ਇਦਾਂ ਦਾ ਸੀਗਾ ਤੇ ਹੁਣ ਚਲੋ ਟੀਵੀ ਚੈਨਲਾਂ ਤੇ ਕਲੀਅਰ ਹੀ ਹੋ ਗਿਆ ਕਿ ਉਹਨਾਂ ਨੇ ਗ੍ਰਿਫਤਾਰ ਕੀਤਾ। ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਮੇਰੇ ਖਿਆਲ ਹੈ ਕਿ ਇਹਨਾਂ ਨੂੰ ਪੁਲਿਸ ਨੂੰ ਵੀ ਜਾਂ ਸਰਕਾਰ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਛੜਯੰਤਰ ਨਹੀਂ ਰਚਣੇ ਚਾਹੀਦੇ। ਜਲੰਧਰ ਕੀ ਪ੍ਰੋਗਰਾਮ 'ਚ ਹਿੱਸਾ ਲੈਣ ਗਏ ਸੀ ਕਿ ਜਾਂ ਕਿ ਹੋਰ ਕੰਮ ਗਏ ਪਰਸਨਲ? ਨਹੀਂ, ਉਹਨਾਂ ਨੇ ਅੱਜ ਇੱਕ ਮੇਰੇ ਖਿਆਲ ਹੈ ਕਿ ਬਾਘਾ ਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਹਾਡਾ ਇਸ ਬਾਰੇ ਕੀ ਲੱਗਦਾ ਤੁਹਾਨੂੰ? ਇਹ ਮੈਨੂੰ ਤਾਂ ਲੱਗਦਾ ਹੈ ਕਿ ਜੋ ਪੰਜਾਬ ਪੁਲਿਸ ਜਾਂ ਪਿਛਲੇ ਪੁਰਾਣੇ ਸਮੇਂ ਵਰਗੀ ਆਪਣੀ ਨਾ ਉਹ ਕਾਰਜਕਾਰੀ ਤੋਂ ਬਾਜ ਨਹੀਂ ਆ ਰਹੀ, ਉਹ ਪੋਲੀਟੀਕਲ ਜਾਂ ਨਸ਼ਾ ਮਾਫੀਆ ਦੇ ਦਬਾਅ ਹੇਠ ਕੰਮ ਕਰ ਰਹੀ ਹੈ ਤੇ ਉਹ ਇਹੋ ਜਿਹੀਆਂ ਚੀਜ਼ਾਂ ਕਿ ਜਿਹੜੇ ਨਸ਼ਾ ਰੋਕਣ ਵਾਲਿਆਂ ਖਿਲਾਫ ਹੀ ਨਸ਼ੇ ਦੇ ਕੇਸ ਦਰਜ ਕਰੋ। ਇਹ ਜਿਹੜੀ ਬੜੀ ਘਿਨਾਉਣੀ ਜੀ ਹਰਕਤ ਆ ਲੋਕਾਂ ਨੂੰ ਬਦਨਾਮ ਕਰਨ ਦੀ। ਬਾਕੀ ਇਹਨੂੰ ਅੰਮ੍ਰਿਤਪਾਲ ਨਾਲ ਜੋੜ ਕੇ ਹੋਰ ਵੀ ਹਾਈਲਾਈਟ ਕੀਤਾ ਜਾ ਰਿਹਾ ਤੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਇਹ ਚੀਜ਼ ਤੇ ਦੁਬਾਰਾ ਵਿਚਾਰ ਕਰਨੀ ਚਾਹੀਦੀ। ਇਹਦੇ ਨਾਲ ਪੰਜਾਬ ਦੇ ਲੋਕਾਂ 'ਚ ਪਹਿਲਾਂ ਹੀ ਬੜੀ
ਬੇਚੈਨੀ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਇਹੋ ਜਿਹੇ ਜਿਹੜੇ ਸ਼ੜਯੰਤਰ ਰਚਣੇ ਆ ਉਹ ਤੋਂ ਬਾਜ ਆਉਣਾ ਚਾਹੀਦਾ। ਪੰਜਾਬ ਪੁਲਿਸ ਕੋ ਹੋਰ ਬਹੁਤ ਬੜੇ ਕੰਮ ਕਰਨ ਵਾਸਤੇ। ਨਸ਼ਾ ਪੰਜਾਬ 'ਚ ਇਹ ਪੰਜਾਬ ਪੁਲਿਸ ਦੀ ਨਾਕਾਮੀ ਆ ਜਾਂ ਸਰਕਾਰ ਦੀ ਨਾਕਾਮੀ ਆ ਕਿ ਨਸ਼ਾ ਜਿਹੜਾ ਘਰ ਘਰ ਪਹੁੰਚਿਆ। ਇਸ ਕਰਕੇ ਮੇਰਾ ਖਿਆਲ ਇਹਨਾਂ ਨੂੰ ਉਧਰ ਕੰਮ ਕਰਨਾ ਚਾਹੀਦਾ, ਨਾ ਕਿ ਜਿਹੜੇ ਨਸ਼ੇ ਦੇ ਵਿਰੋਧ 'ਚ ਕੰਮ ਕਰ ਰਹੇ ਉਹਨਾਂ ਨੂੰ ਫੜ ਕੇ, ਜਿੱਦਾਂ ਪਹਿਲਾਂ NSA ਲਾਈ ਆ, ਹੁਣ ਉਹਨਾਂ ਦੇ ਭਰਾ ਨੂੰ ਕਰਤਾ, ਜਾਂ ਹੋਰ ਜਿਹੜੇ ਕੋਈ ਵੀ ਪੰਜਾਬ ਦੇ ਹੱਕਾਂ ਦੀ ਜਾਂ ਕੋਈ ਸਿੱਖ ਦੇ ਹੱਕਾਂ ਦੀ ਗੱਲ ਕਰਦਾ, ਜਿੱਦਾਂ ਰਾਜਸਥਾਨ 'ਚ ਉਹ ਦੇਸ਼ ਧਰੋਹ ਦਾ ਪਰਚਾ ਹਿੰਦੂ ਰਾਸ਼ਟਰ ਕਹਿਣ ਵਾਲਿਆਂ ਵਾਸਤੇ ਜਾਂ ਹੋਰ ਕਹਿਣ ਵਾਲਿਆਂ ਵਾਸਤੇ ਕੋਈ ਕਾਰਵਾਈ ਨਹੀਂ ਹੁੰਦੀ। ਉਹ ਸੰਸਦ ਜਾ ਕੇ ਵੀ ਕਹਿੰਦੇ ਆ। ਤੇ ਪਰ ਇਹ ਮੇਰਾ ਖਿਆਲ ਹੈ ਸਾਡੇ ਕੌਮ ਨੂੰ ਬਦਨਾਮ ਕਰਨ ਵਾਸਤੇ ਦੇਸ਼ ਦੁਨੀਆ 'ਚ ਬਹੁਤ ਵੱਡਾ ਪ੍ਰੋਪੋਗੰਡਾ ਕੀਤਾ ਜਾ ਰਿਹਾ ਤੇ ਇਸ ਚੀਜ਼ ਤੋਂ ਮੈਨੂੰ ਲੱਗਦਾ ਕਿ ਬਾਜ ਆਉਣਾ ਚਾਹੀਦਾ। ਤੇ ਕੀ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਕਿ ਗ੍ਰਿਫਤਾਰੀ ਹੋਈ ਹੈ? ਨਹੀਂ, ਸਾਨੂੰ ਤੇ ਉਹਨਾਂ ਦਾ ਜਦੋਂ ਅਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ ਤੇ ਅਸੀਂ ਤੇ ਕਿਹਾ ਚਲੋ ਕਿਸੇ ਯਾਰ ਦੋਸਤ ਕੋਲ ਰਹਿ ਹੋਣਗੇ, ਕਿਸੇ ਵੇਲੇ ਫੋਨ ਦੀ ਬੈਟਰੀ ਡਾਊਨ ਹੋ ਜਾਂਦੀ ਹੈ, ਚਲੋ ਕੋਈ ਗੱਲ ਨਹੀਂ। ਅਸੀਂ ਤੇ ਫਿਰ ਕਾਫੀ ਲੇਟ ਰਾਤ ਤੱਕ ਸਾਨੂੰ ਥੋੜ੍ਹੀ ਜਿਹੀ ਜਾਣਕਾਰੀ ਮਿਲੀ ਕਿ ਸ਼ਾਇਦ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਤੇ ਸਵੇਰ ਦਾ ਮੌਸਮ ਹੀ ਇਦਾਂ ਦਾ ਸੀਗਾ ਤੇ ਹੁਣ ਚਲੋ TV ਚੈਨਲਾਂ ਤੇ ਕਲੀਅਰ ਹੀ ਹੋ ਗਿਆ ਕਿ ਉਹਨਾਂ ਨੇ ਗ੍ਰਿਫਤਾਰ ਕੀਤਾ। ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਮੇਰੇ ਖਿਆਲ ਹੈ ਕਿ ਇਹਨਾਂ ਨੂੰ ਪੁਲਿਸ ਨੂੰ ਵੀ ਜਾਂ ਸਰਕਾਰ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਛੜਯੰਤਰ ਨਹੀਂ ਰਚਣੇ ਚਾਹੀਦੇ। ਜਲੰਧਰ ਕੀ ਪ੍ਰੋਗਰਾਮ 'ਚ ਹਿੱਸਾ ਲੈਣ ਗਏ ਸੀ ਕਿ ਜਾਂ ਕਿ ਹੋਰ ਕੰਮ ਗਏ ਪਰਸਨਲ? ਨਹੀਂ, ਉਹਨਾਂ ਨੇ ਅੱਜ ਇੱਕ ਮੇਰੇ ਖਿਆਲ ਹੈ ਕਿ ਬਾਘਾ ਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਹਾਡਾ ਇਸ ਬਾਰੇ ਕੀ ਲੱਗਦਾ ਤੁਹਾਨੂੰ? ਇਹ ਮੈਨੂੰ ਤਾਂ ਲੱਗਦਾ ਹੈ ਕਿ ਜੋ ਪੰਜਾਬ ਪੁਲਿਸ ਜਾਂ ਪਿਛਲੇ ਪੁਰਾਣੇ ਸਮੇਂ ਵਰਗੀ ਆਪਣੀ ਨਾ ਉਹ ਕਾਰਜਕਾਰੀ ਤੋਂ ਬਾਜ ਨਹੀਂ ਆ ਰਹੀ, ਉਹ ਪੋਲੀਟੀਕਲ ਜਾਂ ਨਸ਼ਾ ਮਾਫੀਆ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਤੇ ਉਹ ਇਹੋ ਜਿਹੀਆਂ ਚੀਜ਼ਾਂ ਕਿ ਜਿਹੜੇ ਨਸ਼ਾ ਰੋਕਣ ਵਾਲਿਆਂ ਖਿਲਾਫ ਹੀ ਨਸ਼ੇ ਦੇ ਕੇਸ ਦਰਜ ਕਰੋ। ਇਹ ਜਿਹੜੀ ਬੜੀ ਘਿਨਾਉਣੀ ਜੀ ਹਰਕਤ ਆ ਲੋਕਾਂ ਨੂੰ ਬਦਨਾਮ ਕਰਨ ਦੀ। ਬਾਕੀ ਇਹਨੂੰ ਅੰਮ੍ਰਿਤਪਾਲ ਨਾਲ ਜੋੜ ਕੇ ਹੋਰ ਵੀ ਹਾਈਲਾਈਟ ਕੀਤਾ ਜਾ ਰਿਹਾ ਤੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਇਸ ਚੀਜ਼ ਤੇ ਦੁਬਾਰਾ ਵਿਚਾਰ ਕਰਨੀ ਚਾਹੀਦੀ। ਇਹਦੇ ਨਾਲ ਪੰਜਾਬ ਦੇ ਲੋਕਾਂ 'ਚ ਪਹਿਲਾਂ ਹੀ ਬੜੀ ਬੇਚੈਨੀ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਇਹੋ ਜਿਹੇ ਜਿਹੜੇ ਸ਼ੜਯੰਤਰ ਰਚਣੇ ਆ ਉਹ ਤੋਂ ਬਾਜ ਆਉਣਾ ਚਾਹੀਦਾ। ਪੰਜਾਬ ਪੁਲਿਸ ਕੋ ਹੋਰ ਬਹੁਤ ਬੜੇ ਕੰਮ ਕਰਨ ਵਾਸਤੇ। ਨਸ਼ਾ ਪੰਜਾਬ 'ਚ ਇਹ ਪੰਜਾਬ ਪੁਲਿਸ ਦੀ ਨਾਕਾਮੀ ਆ ਜਾਂ ਸਰਕਾਰ ਦੀ ਨਾਕਾਮੀ ਆ ਕਿ ਨਸ਼ਾ ਜਿਹੜਾ ਘਰ ਘਰ ਪਹੁੰਚਿਆ। ਇਸ ਕਰਕੇ ਮੇਰਾ ਖਿਆਲ ਇਹਨਾਂ ਨੂੰ ਉਧਰ ਕੰਮ ਕਰਨਾ ਚਾਹੀਦਾ, ਨਾ ਕਿ ਜਿਹੜੇ ਨਸ਼ੇ ਦੇ ਵਿਰੋਧ 'ਚ ਕੰਮ ਕਰ ਰਹੇ ਉਹਨਾਂ ਨੂੰ ਫੜ ਕੇ, ਜਿੱਦਾਂ ਪਹਿਲਾਂ NSA ਲਾਈ ਆ, ਹੁਣ ਉਹਨਾਂ ਦੇ ਭਰਾ ਨੂੰ ਕਰਤਾ, ਜਾਂ ਹੋਰ ਜਿਹੜੇ ਕੋਈ ਵੀ ਪੰਜਾਬ ਦੇ ਹੱਕਾਂ ਦੀ ਜਾਂ ਕੋਈ ਸਿੱਖ ਦੇ ਹੱਕਾਂ ਦੀ ਗੱਲ ਕਰਦਾ, ਜਿੱਦਾਂ ਰਾਜਸਥਾਨ 'ਚ ਉਹ ਦੇਸ਼ ਧਰੋਹ ਦਾ ਪਰਚਾ ਹਿੰਦੂ ਰਾਸ਼ਟਰ ਕਹਿਣ ਵਾਲਿਆਂ ਵਾਸਤੇ ਜਾਂ ਹੋਰ ਕਹਿਣ ਵਾਲਿਆਂ ਵਾਸਤੇ ਕੋਈ ਕਾਰਵਾਈ ਨਹੀਂ ਹੁੰਦੀ। ਉਹ ਸੰਸਦ ਜਾ ਕੇ ਵੀ ਕਹਿੰਦੇ ਆ। ਤੇ ਪਰ ਇਹ ਮੇਰਾ ਖਿਆਲ ਹੈ ਸਾਡੇ ਕੌਮ ਨੂੰ ਬਦਨਾਮ ਕਰਨ ਵਾਸਤੇ ਦੇਸ਼ ਦੁਨੀਆ 'ਚ ਬਹੁਤ ਵੱਡਾ ਪ੍ਰੋਪੋਗੰਡਾ ਕੀਤਾ ਜਾ ਰਿਹਾ ਤੇ ਇਸ ਚੀਜ਼ ਤੋਂ ਮੈਨੂੰ ਲੱਗਦਾ ਕਿ ਬਾਜ ਆਉਣਾ ਚਾਹੀਦਾ। ਤੇ ਕੀ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਕਿ ਗ੍ਰਿਫਤਾਰੀ ਹੋਈ ਹੈ? ਨਹੀਂ, ਸਾਨੂੰ ਤੇ ਉਹਨਾਂ ਦਾ ਜਦੋਂ ਅਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ ਤੇ ਅਸੀਂ ਤੇ ਕਿਹਾ ਚਲੋ ਕਿਸੇ ਯਾਰ ਦੋਸਤ ਕੋਲ ਰਹਿ ਹੋਣਗੇ, ਕਿਸੇ ਵੇਲੇ ਫੋਨ ਦੀ ਬੈਟਰੀ ਡਾਊਨ ਹੋ ਜਾਂਦੀ ਹੈ, ਚਲੋ ਕੋਈ ਗੱਲ ਨਹੀਂ। ਅਸੀਂ ਤੇ ਫਿਰ ਕਾਫੀ ਲੇਟ ਰਾਤ ਤੱਕ ਸਾਨੂੰ ਥੋੜ੍ਹੀ ਜਿਹੀ ਜਾਣਕਾਰੀ ਮਿਲੀ ਕਿ ਸ਼ਾਇਦ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਤੇ ਸਵੇਰ ਦਾ ਮੌਸਮ ਹੀ ਇਦਾਂ ਦਾ ਸੀਗਾ ਤੇ ਹੁਣ ਚਲੋ TV ਚੈਨਲਾਂ ਤੇ ਕਲੀਅਰ ਹੀ ਹੋ ਗਿਆ ਕਿ ਉਹਨਾਂ ਨੇ ਗ੍ਰਿਫਤਾਰ ਕੀਤਾ। ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਮੇਰੇ ਖਿਆਲ ਹੈ ਕਿ ਇਹਨਾਂ ਨੂੰ ਪੁਲਿਸ ਨੂੰ ਵੀ ਜਾਂ ਸਰਕਾਰ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਛੜਯੰਤਰ ਨਹੀਂ ਰਚਣੇ ਚਾਹੀਦੇ। ਜਲੰਧਰ ਕੀ ਪ੍ਰੋਗਰਾਮ 'ਚ ਹਿੱਸਾ ਲੈਣ ਗਏ ਸੀ ਕਿ ਜਾਂ ਕਿ ਹੋਰ ਕੰਮ ਗਏ ਪਰਸਨਲ? ਨਹੀਂ, ਉਹਨਾਂ ਨੇ ਅੱਜ ਇੱਕ ਮੇਰੇ ਖਿਆਲ ਹੈ ਕਿ ਬਾਘਾ ਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਹਾਡਾ ਇਸ ਬਾਰੇ ਕੀ ਲੱਗਦਾ ਤੁਹਾਨੂੰ? ਇਹ ਮੈਨੂੰ ਤਾਂ ਲੱਗਦਾ ਹੈ ਕਿ ਜੋ ਪੰਜਾਬ ਪੁਲਿਸ ਜਾਂ ਪਿਛਲੇ ਪੁਰਾਣੇ ਸਮੇਂ ਵਰਗੀ ਆਪਣੀ ਨਾ ਉਹ ਕਾਰਜਕਾਰੀ ਤੋਂ ਬਾਜ ਨਹੀਂ ਆ ਰਹੀ, ਉਹ ਪੋਲੀਟੀਕਲ ਜਾਂ ਨਸ਼ਾ ਮਾਫੀਆ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਤੇ ਉਹ ਇਹੋ ਜਿਹੀਆਂ ਚੀਜ਼ਾਂ ਕਿ ਜਿਹੜੇ ਨਸ਼ਾ ਰੋਕਣ ਵਾਲਿਆਂ ਖਿਲਾਫ ਹੀ ਨਸ਼ੇ ਦੇ ਕੇਸ ਦਰਜ ਕਰੋ। ਇਹ ਜਿਹੜੀ ਬੜੀ ਘਿਨਾਉਣੀ ਜੀ ਹਰਕਤ ਆ ਲੋਕਾਂ ਨੂੰ ਬਦਨਾਮ ਕਰਨ ਦੀ। ਬਾਕੀ ਇਹਨੂੰ ਅੰਮ੍ਰਿਤਪਾਲ ਨਾਲ ਜੋੜ ਕੇ ਹੋਰ ਵੀ ਹਾਈਲਾਈਟ ਕੀਤਾ ਜਾ ਰਿਹਾ ਤੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਇਸ ਚੀਜ਼ ਤੇ ਦੁਬਾਰਾ ਵਿਚਾਰ ਕਰਨੀ ਚਾਹੀਦੀ। ਇਹਦੇ ਨਾਲ ਪੰਜਾਬ ਦੇ ਲੋਕਾਂ 'ਚ ਪਹਿਲਾਂ ਹੀ ਬੜੀ ਬੇਚੈਨੀ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਇਹੋ ਜਿਹੇ ਜਿਹੜੇ ਸ਼ੜਯੰਤਰ ਰਚਣੇ ਆ ਉਹ ਤੋਂ ਬਾਜ ਆਉਣਾ ਚਾਹੀਦਾ। ਪੰਜਾਬ ਪੁਲਿਸ ਕੋ ਹੋਰ ਬਹੁਤ ਬੜੇ ਕੰਮ ਕਰਨ ਵਾਸਤੇ। ਨਸ਼ਾ ਪੰਜਾਬ 'ਚ ਇਹ ਪੰਜਾਬ ਪੁਲਿਸ ਦੀ ਨਾਕਾਮੀ ਆ ਜਾਂ ਸਰਕਾਰ ਦੀ ਨਾਕਾਮੀ ਆ ਕਿ ਨਸ਼ਾ ਜਿਹੜਾ ਘਰ ਘਰ ਪਹੁੰਚਿਆ। ਇਸ ਕਰਕੇ ਮੇਰਾ ਖਿਆਲ ਇਹਨਾਂ ਨੂੰ ਉਧਰ ਕੰਮ ਕਰਨਾ ਚਾਹੀਦਾ, ਨਾ ਕਿ ਜਿਹੜੇ ਨਸ਼ੇ ਦੇ ਵਿਰੋਧ 'ਚ ਕੰਮ ਕਰ ਰਹੇ ਉਹਨਾਂ ਨੂੰ ਫੜ ਕੇ, ਜਿੱਦਾਂ ਪਹਿਲਾਂ NSA ਲਾਈ ਆ, ਹੁਣ ਉਹਨਾਂ ਦੇ ਭਰਾ ਨੂੰ ਕਰਤਾ, ਜਾਂ ਹੋਰ ਜਿਹੜੇ ਕੋਈ ਵੀ ਪੰਜਾਬ ਦੇ ਹੱਕਾਂ ਦੀ ਜਾਂ ਕੋਈ ਸਿੱਖ ਦੇ ਹੱਕਾਂ ਦੀ ਗੱਲ ਕਰਦਾ, ਜਿੱਦਾਂ ਰਾਜਸਥਾਨ 'ਚ ਉਹ ਦੇਸ਼ ਧਰੋਹ ਦਾ ਪਰਚਾ ਹਿੰਦੂ ਰਾਸ਼ਟਰ ਕਹਿਣ ਵਾਲਿਆਂ ਵਾਸਤੇ ਜਾਂ ਹੋਰ ਕਹਿਣ ਵਾਲਿਆਂ ਵਾਸਤੇ ਕੋਈ ਕਾਰਵਾਈ ਨਹੀਂ ਹੁੰਦੀ। ਉਹ ਸੰਸਦ ਜਾ ਕੇ ਵੀ ਕਹਿੰਦੇ ਆ। ਤੇ ਪਰ ਇਹ ਮੇਰਾ ਖਿਆਲ ਹੈ ਸਾਡੇ ਕੌਮ ਨੂੰ ਬਦਨਾਮ ਕਰਨ ਵਾਸਤੇ ਦੇਸ਼ ਦੁਨੀਆ 'ਚ ਬਹੁਤ ਵੱਡਾ ਪ੍ਰੋਪੋਗੰਡਾ ਕੀਤਾ ਜਾ ਰਿਹਾ ਤੇ ਇਸ ਚੀਜ਼ ਤੋਂ ਮੈਨੂੰ ਲੱਗਦਾ ਕਿ ਬਾਜ ਆਉਣਾ ਚਾਹੀਦਾ। ਤੇ ਕੀ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਕਿ ਗ੍ਰਿਫਤਾਰੀ ਹੋਈ ਹੈ? ਨਹੀਂ, ਸਾਨੂੰ ਤੇ ਉਹਨਾਂ ਦਾ ਜਦੋਂ ਅਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ
ਤੇ ਅਸੀਂ ਤੇ ਕਿਹਾ ਚਲੋ ਕਿਸੇ ਯਾਰ ਦੋਸਤ ਕੋਲ ਰਹਿ ਗਏ ਹੋਣਗੇ, ਕਿਸੇ ਵੇਲੇ ਫੋਨ ਦੀ ਬੈਟਰੀ ਡਾਊਨ ਹੋ ਜਾਂਦੀ ਹੈ, ਚਲੋ ਕੋਈ ਗੱਲ ਨਹੀਂ। ਅਸੀਂ ਤੇ ਫਿਰ ਕਾਫੀ ਲੇਟ ਰਾਤ ਤੱਕ ਸਾਨੂੰ ਥੋੜੀ ਜਿਹੀ ਜਾਣਕਾਰੀ ਮਿਲੀ ਕਿ ਸ਼ਾਇਦ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਤੇ ਸਵੇਰ ਦਾ ਮੌਸਮ ਹੀ ਇਦਾਂ ਦਾ ਸੀਗਾ ਤੇ ਹੁਣ ਚਲੋ ਟੀਵੀ ਚੈਨਲਾਂ ਤੇ ਕਲੀਅਰ ਹੀ ਹੋ ਗਿਆ ਕਿ ਉਹਨਾਂ ਨੇ ਗ੍ਰਿਫਤਾਰ ਕੀਤਾ। ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਮੇਰੇ ਖਿਆਲ ਹੈ ਕਿ ਇਹਨਾਂ ਨੂੰ ਪੁਲਿਸ ਨੂੰ ਵੀ ਜਾਂ ਸਰਕਾਰ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਛੜਯੰਤਰ ਨਹੀਂ ਰਚਣੇ ਚਾਹੀਦੇ। ਜਲੰਧਰ ਕੀ ਪ੍ਰੋਗਰਾਮ 'ਚ ਹਿੱਸਾ ਲੈਣ ਗਏ ਸੀ ਕਿ ਜਾਂ ਕਿ ਹੋਰ ਕੰਮ ਗਏ ਸੀ ਪਰਸਨਲ? ਨਹੀਂ, ਉਹਨਾਂ ਨੇ ਅੱਜ ਇੱਕ ਮੇਰੇ ਖਿਆਲ ਹੈ ਕਿ ਬਾਘਾ ਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਹਾਡਾ ਇਸ ਬਾਰੇ ਕੀ ਲੱਗਦਾ ਤੁਹਾਨੂੰ? ਇਹ ਮੈਨੂੰ ਤਾਂ ਲੱਗਦਾ ਹੈ ਕਿ ਜੋ ਪੰਜਾਬ ਪੁਲਿਸ ਜਾਂ ਪਿਛਲੇ ਪੁਰਾਣੇ ਸਮੇਂ ਵਰਗੀ ਆਪਣੀ ਨਾ ਉਹ ਕਾਰਜਕਾਰੀ ਤੋਂ ਬਾਜ ਨਹੀਂ ਆ ਰਹੀ, ਉਹ ਪੋਲੀਟੀਕਲ ਜਾਂ ਨਸ਼ਾ ਮਾਫੀਆ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਤੇ ਉਹ ਇਹੋ ਜਿਹੀਆਂ ਚੀਜ਼ਾਂ ਕਿ ਜਿਹੜੇ ਨਸ਼ਾ ਰੋਕਣ ਵਾਲਿਆਂ ਖਿਲਾਫ ਹੀ ਨਸ਼ੇ ਦੇ ਕੇਸ ਦਰਜ ਕਰੋ, ਇਹ ਜਿਹੜੀ ਬੜੀ ਘਿਨਾਉਣੀ ਜੀ ਹਰਕਤ ਆ ਲੋਕਾਂ ਨੂੰ ਬਦਨਾਮ ਕਰਨ ਦੀ। ਬਾਕੀ ਇਹਨੂੰ ਅੰਮ੍ਰਿਤਪਾਲ ਨਾਲ ਜੋੜ ਕੇ ਹੋਰ ਵੀ ਹਾਈਲਾਈਟ ਕੀਤਾ ਜਾ ਰਿਹਾ ਤੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਇਸ ਚੀਜ਼ ਤੇ ਦੁਬਾਰਾ ਵਿਚਾਰ ਕਰਨੀ ਚਾਹੀਦੀ। ਇਹਦੇ ਨਾਲ ਪੰਜਾਬ ਦੇ ਲੋਕਾਂ 'ਚ ਪਹਿਲਾਂ ਹੀ ਬੜੀ ਬੇਚੈਨੀ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹੋ ਜਿਹੇ ਜਿਹੜੇ ਸ਼ੜਯੰਤਰ ਰਚਣੇ ਆ ਉਹ ਤੋਂ ਬਾਜ ਆਉਣਾ ਚਾਹੀਦਾ। ਪੰਜਾਬ ਪੁਲਿਸ ਕੋ ਹੋਰ ਬਹੁਤ ਬੜੇ ਕੰਮ ਕਰਨ ਵਾਸਤੇ। ਨਸ਼ਾ ਪੰਜਾਬ 'ਚ ਇਹ ਪੰਜਾਬ ਪੁਲਿਸ ਦੀ ਨਾਕਾਮੀ ਆ ਜਾਂ ਸਰਕਾਰ ਦੀ ਨਾਕਾਮੀ ਆ ਕਿ ਨਸ਼ਾ ਜਿਹੜਾ ਘਰ ਘਰ ਪਹੁੰਚਿਆ। ਇਸ ਕਰਕੇ ਮੇਰਾ ਖਿਆਲ ਇਹਨਾਂ ਨੂੰ ਉਧਰ ਕੰਮ ਕਰਨਾ ਚਾਹੀਦਾ, ਨਾ ਕਿ ਜਿਹੜੇ ਨਸ਼ੇ ਦੇ ਵਿਰੋਧ 'ਚ ਕੰਮ ਕਰ ਰਹੇ ਉਹਨਾਂ ਨੂੰ ਫੜ ਕੇ, ਜਿੱਦਾਂ ਪਹਿਲਾਂ NSA ਲਾਈ ਆ ਹੁਣ ਉਹਨਾਂ ਦੇ ਭਰਾ ਨੂੰ ਕਰਤਾ, ਜਾਂ ਹੋਰ ਜਿਹੜੇ ਕੋਈ ਵੀ ਪੰਜਾਬ ਦੇ ਹੱਕਾਂ ਦੀ ਜਾਂ ਕੋਈ ਸਿੱਖ ਦੇ ਹੱਕਾਂ ਦੀ ਗੱਲ ਕਰਦਾ, ਜਿੱਦਾਂ ਰਾਜਸਥਾਨ 'ਚ ਉਹ ਦੇਸ਼ ਧਰੋਹ ਦਾ ਪਰਚਾ ਹਿੰਦੂ ਰਾਸ਼ਟਰ ਦਾ ਕਹਿਣ ਵਾਲਿਆਂ ਵਾਸਤੇ ਜਾਂ ਹੋਰ ਕਹਿਣ ਵਾਲਿਆਂ ਵਾਸਤੇ ਕੋਈ ਕਾਰਵਾਈ ਨਹੀਂ ਹੁੰਦੀ। ਉਹ ਸੰਸਦ ਜਾ ਕੇ ਵੀ ਕਹਿੰਦੇ ਆ ਤੇ ਪਰ ਇਹ ਮੇਰਾ ਖਿਆਲ ਹੈ ਸਾਡੇ ਕੌਮ ਨੂੰ ਬਦਨਾਮ ਕਰਨ ਵਾਸਤੇ ਦੇਸ਼ ਦੁਨੀਆ 'ਚ ਬਹੁਤ ਵੱਡਾ ਪ੍ਰੋਪੋਗੰਡਾ ਕੀਤਾ ਜਾ ਰਿਹਾ ਤੇ ਇਸ ਚੀਜ਼ ਤੋਂ ਮੈਨੂੰ ਲੱਗਦਾ ਕਿ ਬਾਜ ਆਉਣਾ ਚਾਹੀਦਾ। ਤੇ ਕੀ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਕਿ ਗ੍ਰਿਫਤਾਰੀ ਹੋਈ ਹੈ? ਨਹੀਂ, ਸਾਨੂੰ ਤੇ ਉਹਨਾਂ ਦਾ ਜਦੋਂ ਅਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ ਤੇ ਅਸੀਂ ਤੇ ਕਿਹਾ ਚਲੋ ਕਿਸੇ ਯਾਰ ਦੋਸਤ ਕੋਲ ਰਹਿ ਗਏ ਹੋਣਗੇ, ਕਿਸੇ ਵੇਲੇ ਫੋਨ ਦੀ ਬੈਟਰੀ ਡਾਊਨ ਹੋ ਜਾਂਦੀ ਹੈ, ਚਲੋ ਕੋਈ ਗੱਲ ਨਹੀਂ। ਅਸੀਂ ਤੇ ਫਿਰ ਕਾਫੀ ਲੇਟ ਰਾਤ ਤੱਕ ਸਾਨੂੰ ਥੋੜੀ ਜਿਹੀ ਜਾਣਕਾਰੀ ਮਿਲੀ ਕਿ ਸ਼ਾਇਦ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਤੇ ਸਵੇਰ ਦਾ ਮੌਸਮ ਹੀ ਇਦਾਂ ਦਾ ਸੀਗਾ ਤੇ ਹੁਣ ਚਲੋ ਟੀਵੀ ਚੈਨਲਾਂ ਤੇ ਕਲੀਅਰ ਹੀ ਹੋ ਗਿਆ ਕਿ ਉਹਨਾਂ ਨੇ ਗ੍ਰਿਫਤਾਰ ਕੀਤਾ। ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਮੇਰੇ ਖਿਆਲ ਹੈ ਕਿ ਇਹਨਾਂ ਨੂੰ ਪੁਲਿਸ ਨੂੰ ਵੀ ਜਾਂ ਸਰਕਾਰ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਛੜਯੰਤਰ ਨਹੀਂ ਰਚਣੇ ਚਾਹੀਦੇ। ਜਲੰਧਰ ਕੀ ਪ੍ਰੋਗਰਾਮ 'ਚ ਹਿੱਸਾ ਲੈਣ ਗਏ ਸੀ ਕਿ ਜਾਂ ਕਿ ਹੋਰ ਕੰਮ ਗਏ ਸੀ ਪਰਸਨਲ? ਨਹੀਂ, ਉਹਨਾਂ ਨੇ ਅੱਜ ਇੱਕ ਮੇਰੇ ਖਿਆਲ ਹੈ ਕਿ ਬਾਘਾ ਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਹਾਡਾ ਇਸ ਬਾਰੇ ਕੀ ਲੱਗਦਾ ਤੁਹਾਨੂੰ? ਇਹ ਮੈਨੂੰ ਤਾਂ ਲੱਗਦਾ ਹੈ ਕਿ ਜੋ ਪੰਜਾਬ ਪੁਲਿਸ ਜਾਂ ਪਿਛਲੇ ਪੁਰਾਣੇ ਸਮੇਂ ਵਰਗੀ ਆਪਣੀ ਨਾ ਉਹ ਕਾਰਜਕਾਰੀ ਤੋਂ ਬਾਜ ਨਹੀਂ ਆ ਰਹੀ, ਉਹ ਪੋਲੀਟੀਕਲ ਜਾਂ ਨਸ਼ਾ ਮਾਫੀਆ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਤੇ ਉਹ ਇਹੋ ਜਿਹੀਆਂ ਚੀਜ਼ਾਂ ਕਿ ਜਿਹੜੇ ਨਸ਼ਾ ਰੋਕਣ ਵਾਲਿਆਂ ਖਿਲਾਫ ਹੀ ਨਸ਼ੇ ਦੇ ਕੇਸ ਦਰਜ ਕਰੋ, ਇਹ ਜਿਹੜੀ ਬੜੀ ਘਿਨਾਉਣੀ ਜੀ ਹਰਕਤ ਆ ਲੋਕਾਂ ਨੂੰ ਬਦਨਾਮ ਕਰਨ ਦੀ। ਬਾਕੀ ਇਹਨੂੰ ਅੰਮ੍ਰਿਤਪਾਲ ਨਾਲ ਜੋੜ ਕੇ ਹੋਰ ਵੀ ਹਾਈਲਾਈਟ ਕੀਤਾ ਜਾ ਰਿਹਾ ਤੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਇਸ ਚੀਜ਼ ਤੇ ਦੁਬਾਰਾ ਵਿਚਾਰ ਕਰਨੀ ਚਾਹੀਦੀ। ਇਹਦੇ ਨਾਲ ਪੰਜਾਬ ਦੇ ਲੋਕਾਂ 'ਚ ਪਹਿਲਾਂ ਹੀ ਬੜੀ ਬੇਚੈਨੀ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹੋ ਜਿਹੇ ਜਿਹੜੇ ਸ਼ੜਯੰਤਰ ਰਚਣੇ ਆ ਉਹ ਤੋਂ ਬਾਜ ਆਉਣਾ ਚਾਹੀਦਾ। ਪੰਜਾਬ ਪੁਲਿਸ ਕੋ ਹੋਰ ਬਹੁਤ ਬੜੇ ਕੰਮ ਕਰਨ ਵਾਸਤੇ। ਨਸ਼ਾ ਪੰਜਾਬ 'ਚ ਇਹ ਪੰਜਾਬ ਪੁਲਿਸ ਦੀ ਨਾਕਾਮੀ ਆ ਜਾਂ ਸਰਕਾਰ ਦੀ ਨਾਕਾਮੀ ਆ ਕਿ ਨਸ਼ਾ ਜਿਹੜਾ ਘਰ ਘਰ ਪਹੁੰਚਿਆ। ਇਸ ਕਰਕੇ ਮੇਰਾ ਖਿਆਲ ਇਹਨਾਂ ਨੂੰ ਉਧਰ ਕੰਮ ਕਰਨਾ ਚਾਹੀਦਾ, ਨਾ ਕਿ ਜਿਹੜੇ ਨਸ਼ੇ ਦੇ ਵਿਰੋਧ 'ਚ ਕੰਮ ਕਰ ਰਹੇ ਉਹਨਾਂ ਨੂੰ ਫੜ ਕੇ, ਜਿੱਦਾਂ ਪਹਿਲਾਂ NSA ਲਾਈ ਆ ਹੁਣ ਉਹਨਾਂ ਦੇ ਭਰਾ ਨੂੰ ਕਰਤਾ, ਜਾਂ ਹੋਰ ਜਿਹੜੇ ਕੋਈ ਵੀ ਪੰਜਾਬ ਦੇ ਹੱਕਾਂ ਦੀ ਜਾਂ ਕੋਈ ਸਿੱਖ ਦੇ ਹੱਕਾਂ ਦੀ ਗੱਲ ਕਰਦਾ, ਜਿੱਦਾਂ ਰਾਜਸਥਾਨ 'ਚ ਉਹ ਦੇਸ਼ ਧਰੋਹ ਦਾ ਪਰਚਾ ਹਿੰਦੂ ਰਾਸ਼ਟਰ ਦਾ ਕਹਿਣ ਵਾਲਿਆਂ ਵਾਸਤੇ ਜਾਂ ਹੋਰ ਕਹਿਣ ਵਾਲਿਆਂ ਵਾਸਤੇ ਕੋਈ ਕਾਰਵਾਈ ਨਹੀਂ ਹੁੰਦੀ। ਉਹ ਸੰਸਦ ਜਾ ਕੇ ਵੀ ਕਹਿੰਦੇ ਆ ਤੇ ਪਰ ਇਹ ਮੇਰਾ ਖਿਆਲ ਹੈ ਸਾਡੇ ਕੌਮ ਨੂੰ ਬਦਨਾਮ ਕਰਨ ਵਾਸਤੇ ਦੇਸ਼ ਦੁਨੀਆ 'ਚ ਬਹੁਤ ਵੱਡਾ ਪ੍ਰੋਪੋਗੰਡਾ ਕੀਤਾ ਜਾ ਰਿਹਾ ਤੇ ਇਸ ਚੀਜ਼ ਤੋਂ ਮੈਨੂੰ ਲੱਗਦਾ ਕਿ ਬਾਜ ਆਉਣਾ ਚਾਹੀਦਾ। ਤੇ ਕੀ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਕਿ ਗ੍ਰਿਫਤਾਰੀ ਹੋਈ ਹੈ? ਨਹੀਂ, ਸਾਨੂੰ ਤੇ ਉਹਨਾਂ ਦਾ ਜਦੋਂ ਅਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ ਤੇ ਅਸੀਂ ਤੇ ਕਿਹਾ ਚਲੋ ਕਿਸੇ ਯਾਰ ਦੋਸਤ ਕੋਲ ਰਹਿ ਗਏ ਹੋਣਗੇ, ਕਿਸੇ ਵੇਲੇ ਫੋਨ ਦੀ ਬੈਟਰੀ ਡਾਊਨ ਹੋ ਜਾਂਦੀ ਹੈ, ਚਲੋ ਕੋਈ ਗੱਲ ਨਹੀਂ। ਅਸੀਂ ਤੇ ਫਿਰ ਕਾਫੀ ਲੇਟ ਰਾਤ ਤੱਕ ਸਾਨੂੰ ਥੋੜੀ ਜਿਹੀ ਜਾਣਕਾਰੀ ਮਿਲੀ ਕਿ ਸ਼ਾਇਦ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਸਵੇਰ ਦਾ ਮੌਸਮ ਹੀ ਇਦਾਂ ਦਾ ਸੀਗਾ ਤੇ ਹੁਣ ਚਲੋ ਟੀਵੀ ਚੈਨਲਾਂ ਤੇ ਕਲੀਅਰ ਹੀ ਹੋ ਗਿਆ ਕਿ ਉਹਨਾਂ ਨੇ ਗ੍ਰਿਫਤਾਰ ਕੀਤਾ। ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਮੇਰੇ ਖਿਆਲ ਹੈ ਕਿ ਇਹਨਾਂ ਨੂੰ ਪੁਲਿਸ ਨੂੰ ਵੀ ਜਾਂ ਸਰਕਾਰ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਛੜਯੰਤਰ ਨਹੀਂ ਰਚਣੇ ਚਾਹੀਦੇ। ਜਲੰਧਰ ਕੀ ਪ੍ਰੋਗਰਾਮ 'ਚ ਹਿੱਸਾ ਲੈਣ ਗਏ ਸੀ ਕਿ ਜਾਂ ਕਿ ਹੋਰ ਕੰਮ ਗਏ ਸੀ ਪਰਸਨਲ? ਨਹੀਂ, ਉਹਨਾਂ ਨੇ ਅੱਜ ਇੱਕ ਮੇਰੇ ਖਿਆਲ ਹੈ ਕਿ ਬਾਘਾ ਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ
ਤੁਹਾਡਾ ਇਸ ਬਾਰੇ ਕੀ ਲੱਗਦਾ ਤੁਹਾਨੂੰ? ਇਹ ਮੈਨੂੰ ਤਾਂ ਲੱਗਦਾ ਹੈ ਕਿ ਜੋ ਪੰਜਾਬ ਪੁਲਿਸ ਜਾਂ ਪਿਛਲੇ ਪੁਰਾਣੇ ਸਮੇਂ ਵਰਗੀ ਆਪਣੀ ਨਾ ਉਹ ਕਾਰਜਕਾਰੀ ਤੋਂ ਬਾਜ ਨਹੀਂ ਆ ਰਹੀ, ਉਹ ਪੋਲੀਟੀਕਲ ਜਾਂ ਨਸ਼ਾ ਮਾਫੀਆ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਤੇ ਉਹ ਇਹੋ ਜਿਹੀਆਂ ਚੀਜ਼ਾਂ ਕਿ ਜਿਹੜਾ ਨਸ਼ਾ ਰੋਕਣ ਵਾਲਿਆਂ ਖਿਲਾਫ ਹੀ ਨਸ਼ੇ ਦੇ ਕੇਸ ਦਰਜ ਕਰੋ, ਇਹ ਜਿਹੜੀ ਬੜੀ ਘਿਨਾਉਣੀ ਜੀ ਹਰਕਤ ਆ ਲੋਕਾਂ ਨੂੰ ਬਦਨਾਮ ਕਰਨ ਦੀ। ਬਾਕੀ ਇਹਨੂੰ ਅੰਮ੍ਰਿਤਪਾਲ ਨਾਲ ਜੋੜ ਕੇ ਹੋਰ ਵੀ ਹਾਈਲਾਈਟ ਕੀਤਾ ਜਾ ਰਿਹਾ, ਤੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਇਸ ਚੀਜ਼ ਤੇ ਦੁਬਾਰਾ ਵਿਚਾਰ ਕਰਨੀ ਚਾਹੀਦੀ। ਇਹਦੇ ਨਾਲ ਪੰਜਾਬ ਦੇ ਲੋਕਾਂ 'ਚ ਪਹਿਲਾਂ ਹੀ ਬੜੀ ਬੇਚੈਨੀ ਆ, ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਇਹੋ ਜਿਹੇ ਜਿਹੜੇ ਸ਼ੜਯੰਤਰ ਰਚਣੇ ਆ ਉਹ ਤੋਂ ਬਾਜ ਆਉਣਾ ਚਾਹੀਦਾ। ਪੰਜਾਬ ਪੁਲਿਸ ਕੋ ਹੋਰ ਬਹੁਤ ਬੜੇ ਕੰਮ ਕਰਨ ਵਾਸਤੇ। ਨਸ਼ਾ ਪੰਜਾਬ 'ਚ ਇਹ ਪੰਜਾਬ ਪੁਲਿਸ ਦੀ ਨਾਕਾਮੀ ਆ ਜਾਂ ਸਰਕਾਰ ਦੀ ਨਾਕਾਮੀ ਆ ਕਿ ਨਸ਼ਾ ਜਿਹੜਾ ਘਰ ਘਰ ਪਹੁੰਚਿਆ, ਇਸ ਕਰਕੇ ਮੇਰਾ ਖਿਆਲ ਇਹਨਾਂ ਨੂੰ ਉਧਰ ਕੰਮ ਕਰਨਾ ਚਾਹੀਦਾ, ਨਾ ਕਿ ਜਿਹੜੇ ਨਸ਼ੇ ਦੇ ਵਿਰੋਧ 'ਚ ਕੰਮ ਕਰ ਰਹੇ ਉਹਨਾਂ ਨੂੰ ਫੜ ਕੇ, ਜਿੱਦਾਂ ਪਹਿਲਾਂ NSA ਲਾਈ ਆ, ਹੁਣ ਉਹਨਾਂ ਦੇ ਭਰਾ ਨੂੰ ਕਰਤਾ, ਜਾਂ ਹੋਰ ਜਿਹੜੇ ਕੋਈ ਵੀ ਪੰਜਾਬ ਦੇ ਹੱਕਾਂ ਦੀ ਜਾਂ ਕੋਈ ਸਿੱਖ ਦੇ ਹੱਕਾਂ ਦੀ ਗੱਲ ਕਰਦਾ, ਜਿੱਦਾਂ ਰਾਜਸਥਾਨ 'ਚ ਉਹ ਦੇਸ਼ ਧਰੋਹ ਦਾ ਪਰਚਾ ਹਿੰਦੂ ਰਾਸ਼ਟਰ ਦਾ ਕਹਿਣ ਵਾਲਿਆਂ ਵਾਸਤੇ ਜਾਂ ਹੋਰ ਕਹਿਣ ਵਾਲਿਆਂ ਵਾਸਤੇ ਕੋਈ ਕਾਰਵਾਈ ਨਹੀਂ ਹੁੰਦੀ। ਉਹ ਸੰਸਦ ਜਾ ਕੇ ਵੀ ਕਹਿੰਦੇ ਆ, ਤੇ ਪਰ ਇਹ ਮੇਰਾ ਖਿਆਲ ਹੈ ਸਾਡੇ ਕੌਮ ਨੂੰ ਬਦਨਾਮ ਕਰਨ ਵਾਸਤੇ ਦੇਸ਼ ਦੁਨੀਆ 'ਚ ਬਹੁਤ ਵੱਡਾ ਪ੍ਰੋਪੋਗੰਡਾ ਕੀਤਾ ਜਾ ਰਿਹਾ, ਤੇ ਇਸ ਚੀਜ਼ ਤੋਂ ਮੈਨੂੰ ਲੱਗਦਾ ਕਿ ਬਾਜ ਆਉਣਾ ਚਾਹੀਦਾ। ਤੇ ਕੀ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਕਿ ਗ੍ਰਿਫਤਾਰੀ ਹੋਈ ਹੈ? ਨਹੀਂ, ਸਾਨੂੰ ਤੇ ਉਹਨਾਂ ਦਾ ਜਦੋਂ ਅਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ, ਤੇ ਅਸੀਂ ਤਾਂ ਕਿਹਾ ਚਲੋ ਕਿਸੇ ਯਾਰ ਦੋਸਤ ਕੋਲ ਰਹਿ ਗਏ ਹੋਣਗੇ, ਕਿਸੇ ਵੇਲੇ ਫੋਨ ਦੀ ਬੈਟਰੀ ਡਾਊਨ ਹੋ ਜਾਂਦੀ ਹੈ, ਚਲੋ ਕੋਈ ਗੱਲ ਨਹੀਂ। ਅਸੀਂ ਤੇ ਫਿਰ ਕਾਫੀ ਲੇਟ ਰਾਤ ਤੱਕ ਸਾਨੂੰ ਥੋੜ੍ਹੀ ਜਿਹੀ ਜਾਣਕਾਰੀ ਮਿਲੀ ਕਿ ਸ਼ਾਇਦ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਤੇ ਸਵੇਰ ਦਾ ਮੌਸਮ ਹੀ ਇੱਦਾਂ ਦਾ ਸੀਗਾ, ਤੇ ਹੁਣ ਚਲੋ TV ਚੈਨਲਾਂ ਤੇ ਕਲੀਅਰ ਹੀ ਹੋ ਗਿਆ ਕਿ ਉਹਨਾਂ ਨੇ ਗ੍ਰਿਫਤਾਰ ਕੀਤਾ। ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਮੇਰੇ ਖਿਆਲ ਹੈ ਕਿ ਇਹਨਾਂ ਨੂੰ ਪੁਲਿਸ ਨੂੰ ਵੀ ਜਾਂ ਸਰਕਾਰ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਛੜਯੰਤਰ ਨਹੀਂ ਰਚਣੇ ਚਾਹੀਦੇ। ਜਲੰਧਰ ਕੀ ਪ੍ਰੋਗਰਾਮ 'ਚ ਹਿੱਸਾ ਲੈਣ ਗਏ ਸੀ ਕਿ ਜਾਂ ਕਿ ਹੋਰ ਕੰਮ ਗਏ ਪਰਸਨਲ? ਨਹੀਂ, ਉਹਨਾਂ ਨੇ ਅੱਜ ਇੱਕ ਮੇਰੇ ਖਿਆਲ ਹੈ ਕਿ ਬਾਘਾ ਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਹਾਡਾ ਇਸ ਬਾਰੇ ਕੀ ਲੱਗਦਾ ਤੁਹਾਨੂੰ? ਇਹ ਮੈਨੂੰ ਤਾਂ ਲੱਗਦਾ ਹੈ ਕਿ ਜੋ ਪੰਜਾਬ ਪੁਲਿਸ ਜਾਂ ਪਿਛਲੇ ਪੁਰਾਣੇ ਸਮੇਂ ਵਰਗੀ ਆਪਣੀ ਨਾ ਉਹ ਕਾਰਜਕਾਰੀ ਤੋਂ ਬਾਜ ਨਹੀਂ ਆ ਰਹੀ, ਉਹ ਪੋਲੀਟੀਕਲ ਜਾਂ ਨਸ਼ਾ ਮਾਫੀਆ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਤੇ ਉਹ ਇਹੋ ਜਿਹੀਆਂ ਚੀਜ਼ਾਂ ਕਿ ਜਿਹੜਾ ਨਸ਼ਾ ਰੋਕਣ ਵਾਲਿਆਂ ਖਿਲਾਫ ਹੀ ਨਸ਼ੇ ਦੇ ਕੇਸ ਦਰਜ ਕਰੋ, ਇਹ ਜਿਹੜੀ ਬੜੀ ਘਿਨਾਉਣੀ ਜੀ ਹਰਕਤ ਆ ਲੋਕਾਂ ਨੂੰ ਬਦਨਾਮ ਕਰਨ ਦੀ। ਬਾਕੀ ਇਹਨੂੰ ਅੰਮ੍ਰਿਤਪਾਲ ਨਾਲ ਜੋੜ ਕੇ ਹੋਰ ਵੀ ਹਾਈਲਾਈਟ ਕੀਤਾ ਜਾ ਰਿਹਾ, ਤੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਇਸ ਚੀਜ਼ ਤੇ ਦੁਬਾਰਾ ਵਿਚਾਰ ਕਰਨੀ ਚਾਹੀਦੀ। ਇਹਦੇ ਨਾਲ ਪੰਜਾਬ ਦੇ ਲੋਕਾਂ 'ਚ ਪਹਿਲਾਂ ਹੀ ਬੜੀ ਬੇਚੈਨੀ ਆ, ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਇਹੋ ਜਿਹੇ ਜਿਹੜੇ ਸ਼ੜਯੰਤਰ ਰਚਣੇ ਆ ਉਹ ਤੋਂ ਬਾਜ ਆਉਣਾ ਚਾਹੀਦਾ। ਪੰਜਾਬ ਪੁਲਿਸ ਕੋ ਹੋਰ ਬਹੁਤ ਬੜੇ ਕੰਮ ਕਰਨ ਵਾਸਤੇ। ਨਸ਼ਾ ਪੰਜਾਬ 'ਚ ਇਹ ਪੰਜਾਬ ਪੁਲਿਸ ਦੀ ਨਾਕਾਮੀ ਆ ਜਾਂ ਸਰਕਾਰ ਦੀ ਨਾਕਾਮੀ ਆ ਕਿ ਨਸ਼ਾ ਜਿਹੜਾ ਘਰ ਘਰ ਪਹੁੰਚਿਆ, ਇਸ ਕਰਕੇ ਮੇਰਾ ਖਿਆਲ ਇਹਨਾਂ ਨੂੰ ਉਧਰ ਕੰਮ ਕਰਨਾ ਚਾਹੀਦਾ, ਨਾ ਕਿ ਜਿਹੜੇ ਨਸ਼ੇ ਦੇ ਵਿਰੋਧ 'ਚ ਕੰਮ ਕਰ ਰਹੇ ਉਹਨਾਂ ਨੂੰ ਫੜ ਕੇ, ਜਿੱਦਾਂ ਪਹਿਲਾਂ NSA ਲਾਈ ਆ, ਹੁਣ ਉਹਨਾਂ ਦੇ ਭਰਾ ਨੂੰ ਕਰਤਾ, ਜਾਂ ਹੋਰ ਜਿਹੜੇ ਕੋਈ ਵੀ ਪੰਜਾਬ ਦੇ ਹੱਕਾਂ ਦੀ ਜਾਂ ਕੋਈ ਸਿੱਖ ਦੇ ਹੱਕਾਂ ਦੀ ਗੱਲ ਕਰਦਾ, ਜਿੱਦਾਂ ਰਾਜਸਥਾਨ 'ਚ ਉਹ ਦੇਸ਼ ਧਰੋਹ ਦਾ ਪਰਚਾ ਹਿੰਦੂ ਰਾਸ਼ਟਰ ਦਾ ਕਹਿਣ ਵਾਲਿਆਂ ਵਾਸਤੇ ਜਾਂ ਹੋਰ ਕਹਿਣ ਵਾਲਿਆਂ ਵਾਸਤੇ ਕੋਈ ਕਾਰਵਾਈ ਨਹੀਂ ਹੁੰਦੀ। ਉਹ ਸੰਸਦ ਜਾ ਕੇ ਵੀ ਕਹਿੰਦੇ ਆ, ਤੇ ਪਰ ਇਹ ਮੇਰਾ ਖਿਆਲ ਹੈ ਸਾਡੇ ਕੌਮ ਨੂੰ ਬਦਨਾਮ ਕਰਨ ਵਾਸਤੇ ਦੇਸ਼ ਦੁਨੀਆ 'ਚ ਬਹੁਤ ਵੱਡਾ ਪ੍ਰੋਪੋਗੰਡਾ ਕੀਤਾ ਜਾ ਰਿਹਾ, ਤੇ ਇਸ ਚੀਜ਼ ਤੋਂ ਮੈਨੂੰ ਲੱਗਦਾ ਕਿ ਬਾਜ ਆਉਣਾ ਚਾਹੀਦਾ। ਤੇ ਕੀ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਕਿ ਗ੍ਰਿਫਤਾਰੀ ਹੋਈ ਹੈ? ਨਹੀਂ, ਸਾਨੂੰ ਤੇ ਉਹਨਾਂ ਦਾ ਜਦੋਂ ਅਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ, ਤੇ ਅਸੀਂ ਤਾਂ ਕਿਹਾ ਚਲੋ ਕਿਸੇ ਯਾਰ ਦੋਸਤ ਕੋਲ ਰਹਿ ਗਏ ਹੋਣਗੇ, ਕਿਸੇ ਵੇਲੇ ਫੋਨ ਦੀ ਬੈਟਰੀ ਡਾਊਨ ਹੋ ਜਾਂਦੀ ਹੈ, ਚਲੋ ਕੋਈ ਗੱਲ ਨਹੀਂ। ਅਸੀਂ ਤੇ ਫਿਰ ਕਾਫੀ ਲੇਟ ਰਾਤ ਤੱਕ ਸਾਨੂੰ ਥੋੜ੍ਹੀ ਜਿਹੀ ਜਾਣਕਾਰੀ ਮਿਲੀ ਕਿ ਸ਼ਾਇਦ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਤੇ ਸਵੇਰ ਦਾ ਮੌਸਮ ਹੀ ਇੱਦਾਂ ਦਾ ਸੀਗਾ, ਤੇ ਹੁਣ ਚਲੋ TV ਚੈਨਲਾਂ ਤੇ ਕਲੀਅਰ ਹੀ ਹੋ ਗਿਆ ਕਿ ਉਹਨਾਂ ਨੇ ਗ੍ਰਿਫਤਾਰ ਕੀਤਾ। ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਮੇਰੇ ਖਿਆਲ ਹੈ ਕਿ ਇਹਨਾਂ ਨੂੰ ਪੁਲਿਸ ਨੂੰ ਵੀ ਜਾਂ ਸਰਕਾਰ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਛੜਯੰਤਰ ਨਹੀਂ ਰਚਣੇ ਚਾਹੀਦੇ। ਜਲੰਧਰ ਕੀ ਪ੍ਰੋਗਰਾਮ 'ਚ ਹਿੱਸਾ ਲੈਣ ਗਏ ਸੀ ਕਿ ਜਾਂ ਕਿ ਹੋਰ ਕੰਮ ਗਏ ਪਰਸਨਲ? ਨਹੀਂ, ਉਹਨਾਂ ਨੇ ਅੱਜ ਇੱਕ ਮੇਰੇ ਖਿਆਲ ਹੈ ਕਿ ਬਾਘਾ ਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਹਾਡਾ ਇਸ ਬਾਰੇ ਕੀ ਲੱਗਦਾ ਤੁਹਾਨੂੰ? ਇਹ ਮੈਨੂੰ ਤਾਂ ਲੱਗਦਾ ਹੈ ਕਿ ਜੋ ਪੰਜਾਬ ਪੁਲਿਸ ਜਾਂ ਪਿਛਲੇ ਪੁਰਾਣੇ ਸਮੇਂ ਵਰਗੀ ਆਪਣੀ ਨਾ ਉਹ ਕਾਰਜਕਾਰੀ ਤੋਂ ਬਾਜ ਨਹੀਂ ਆ ਰਹੀ, ਉਹ ਪੋਲੀਟੀਕਲ ਜਾਂ ਨਸ਼ਾ ਮਾਫੀਆ ਦੇ ਦਬਾਅ ਹੇਠ ਕੰਮ ਕਰ ਰਹੀ ਹੈ, ਤੇ ਉਹ ਇਹੋ ਜਿਹੀਆਂ ਚੀਜ਼ਾਂ ਕਿ ਜਿਹੜਾ ਨਸ਼ਾ ਰੋਕਣ ਵਾਲਿਆਂ ਖਿਲਾਫ ਹੀ ਨਸ਼ੇ ਦੇ ਕੇਸ ਦਰਜ ਕਰੋ, ਇਹ ਜਿਹੜੀ ਬੜੀ ਘਿਨਾਉਣੀ ਜੀ ਹਰਕਤ ਆ ਲੋਕਾਂ ਨੂੰ ਬਦਨਾਮ ਕਰਨ ਦੀ। ਬਾਕੀ ਇਹਨੂੰ ਅੰਮ੍ਰਿਤਪਾਲ ਨਾਲ ਜੋੜ ਕੇ ਹੋਰ ਵੀ ਹਾਈਲਾਈਟ ਕੀਤਾ ਜਾ ਰਿਹਾ, ਤੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਇਸ ਚੀਜ਼ ਤੇ ਦੁਬਾਰਾ ਵਿਚਾਰ ਕਰਨੀ ਚਾਹੀਦੀ। ਇਹਦੇ ਨਾਲ ਪੰਜਾਬ ਦੇ ਲੋਕਾਂ 'ਚ ਪਹਿਲਾਂ ਹੀ ਬੜੀ ਬੇਚੈਨੀ ਆ, ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਇਹੋ ਜਿਹੇ ਜਿਹੜੇ ਸ਼ੜਯੰਤਰ ਰਚਣੇ ਆ ਉਹ ਤੋਂ ਬਾਜ ਆਉਣਾ ਚਾਹੀਦਾ। ਪੰਜਾਬ ਪੁਲਿਸ ਕੋ ਹੋਰ ਬਹੁਤ ਬੜੇ ਕੰਮ ਕਰਨ ਵਾਸਤੇ। ਨਸ਼ਾ ਪੰਜਾਬ 'ਚ ਇਹ ਪੰਜਾਬ ਪੁਲਿਸ ਦੀ ਨਾਕਾਮੀ ਆ ਜਾਂ ਸਰਕਾਰ ਦੀ ਨਾਕਾਮੀ ਆ ਕਿ ਨਸ਼ਾ ਜਿਹੜਾ ਘਰ ਘਰ ਪਹੁੰਚਿਆ, ਇਸ ਕਰਕੇ ਮੇਰਾ ਖਿਆਲ ਇਹਨਾਂ ਨੂੰ ਉਧਰ ਕੰਮ ਕਰਨਾ ਚਾਹੀਦਾ, ਨਾ ਕਿ ਜਿਹੜੇ ਨਸ਼ੇ ਦੇ ਵਿਰੋਧ 'ਚ ਕੰਮ ਕਰ ਰਹੇ ਉਹਨਾਂ ਨੂੰ ਫੜ ਕੇ, ਜਿੱਦਾਂ ਪਹਿਲਾਂ NSA ਲਾਈ ਆ, ਹੁਣ ਉਹਨਾਂ ਦੇ ਭਰਾ ਨੂੰ ਕਰਤਾ, ਜਾਂ ਹੋਰ ਜਿਹੜੇ ਕੋਈ ਵੀ ਪੰਜਾਬ ਦੇ ਹੱਕਾਂ ਦੀ ਜਾਂ ਕੋਈ ਸਿੱਖ ਦੇ ਹੱਕਾਂ ਦੀ ਗੱਲ ਕਰਦਾ, ਜਿੱਦਾਂ ਰਾਜਸਥਾਨ 'ਚ ਉਹ ਦੇਸ਼ ਧਰੋਹ ਦਾ ਪਰਚਾ ਹਿੰਦੂ ਰਾਸ਼ਟਰ ਦਾ
ਕਹਿਣ ਵਾਲਿਆਂ ਵਾਸਤੇ ਜਾਂ ਹੋਰ ਕਹਿਣ ਵਾਸਤੇ ਕੋਈ ਕਾਰਵਾਈ ਨਹੀਂ ਹੁੰਦੀ। ਉਹ ਸੰਸਦ ਜਾ ਕੇ ਵੀ ਕਹਿੰਦੇ ਆ ਤੇ ਪਰ ਇਹ ਮੇਰਾ ਖਿਆਲ ਹੈ ਸਾਡੇ ਕੌਮ ਨੂੰ ਬਦਨਾਮ ਕਰਨ ਵਾਸਤੇ ਦੇਸ਼ ਦੁਨੀਆ 'ਚ ਬਹੁਤ ਵੱਡਾ ਇਹ ਪ੍ਰੋਪੋਗੈਂਡਾ ਕੀਤਾ ਜਾ ਰਿਹਾ ਤੇ ਇਸ ਚੀਜ਼ ਤੋਂ ਮੈਨੂੰ ਲੱਗਦਾ ਕਿ ਬਾਜ਼ ਆਉਣਾ ਚਾਹੀਦਾ। ਤੇ ਕੀ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਕਿ ਗ੍ਰਿਫਤਾਰੀ ਹੋਈ ਹੈ? ਨਹੀਂ, ਸਾਨੂੰ ਤੇ ਉਹਨਾਂ ਦਾ ਜਦੋਂ ਅਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ ਤੇ ਅਸੀਂ ਤੇ ਕਿਹਾ ਚਲੋ ਕਿਸੇ ਯਾਰ ਦੋਸਤ ਕੋਲ ਰਹਿ ਗਏ ਹੋਣਗੇ, ਕਿਸੇ ਵੇਲੇ ਫੋਨ ਦੀ ਬੈਟਰੀ ਡਾਊਨ ਹੋ ਜਾਂਦੀ ਹੈ, ਚਲੋ ਕੋਈ ਗੱਲ ਨਹੀਂ। ਅਸੀਂ ਤੇ ਫਿਰ ਕਾਫੀ ਲੇਟ ਰਾਤ ਤੱਕ ਸਾਨੂੰ ਥੋੜੀ ਜਿਹੀ ਜਾਣਕਾਰੀ ਮਿਲੀ ਕਿ ਸ਼ਾਇਦ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਸਵੇਰ ਦਾ ਮੌਸਮ ਹੀ ਇਦਾਂ ਦਾ ਸੀਗਾ ਤੇ ਹੁਣ ਚਲੋ ਟੀਵੀ ਚੈਨਲਾਂ ਤੇ ਕਲੀਅਰ ਹੀ ਹੋ ਗਿਆ ਕਿ ਉਹਨਾਂ ਨੇ ਗ੍ਰਿਫਤਾਰ ਕੀਤਾ। ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਮੇਰੇ ਖਿਆਲ ਹੈ ਕਿ ਇਹਨਾਂ ਨੂੰ ਪੁਲਿਸ ਨੂੰ ਵੀ ਜਾਂ ਸਰਕਾਰ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਛੜਯੰਤਰ ਨਹੀਂ ਰਚਣੇ ਚਾਹੀਦੇ। ਜਲੰਧਰ ਕੀ ਪ੍ਰੋਗਰਾਮ 'ਚ ਹਿੱਸਾ ਲੈਣ ਗਏ ਸੀ ਕਿ ਜਾਂ ਕਿ ਹੋਰ ਕੰਮ ਗਏ ਪਰਸਨਲ? ਨਹੀਂ, ਉਹਨਾਂ ਨੇ ਅੱਜ ਇੱਕ ਮੇਰੇ ਖਿਆਲ ਹੈ ਕਿ ਬਾਘਾ ਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਹਾਡਾ ਇਸ ਬਾਰੇ ਕੀ ਲੱਗਦਾ ਤੁਹਾਨੂੰ? ਇਹ ਮੈਨੂੰ ਤਾਂ ਲੱਗਦਾ ਹੈ ਕਿ ਜੋ ਪੰਜਾਬ ਪੁਲਿਸ ਜਾਂ ਪਿਛਲੇ ਪੁਰਾਣੇ ਸਮੇਂ ਵਰਗੀ ਆਪਣੀ ਨਾ ਉਹ ਕਾਰਜਕਾਰੀ ਤੋਂ ਬਾਜ ਨਹੀਂ ਆ ਰਹੀ, ਉਹ ਪੋਲੀਟੀਕਲ ਜਾਂ ਨਸ਼ਾ ਮਾਫੀਆ ਦੇ ਦਬਾਅ ਹੇਠ ਕੰਮ ਕਰ ਰਹੀ ਹੈ ਤੇ ਉਹ ਇਹੋ ਜਿਹੀਆਂ ਚੀਜ਼ਾਂ ਕਿ ਜਿਹੜੇ ਨਸ਼ਾ ਰੋਕਣ ਵਾਲਿਆਂ ਖਿਲਾਫ ਹੀ ਨਸ਼ੇ ਦੇ ਕੇਸ ਦਰਜ ਕਰੋ। ਇਹ ਜਿਹੜੀ ਬੜੀ ਘਿਨਾਉਣੀ ਜੀ ਹਰਕਤ ਆ ਲੋਕਾਂ ਨੂੰ ਬਦਨਾਮ ਕਰਨ ਦੀ। ਬਾਕੀ ਇਹਨੂੰ ਅੰਮ੍ਰਿਤਪਾਲ ਨਾਲ ਜੋੜ ਕੇ ਹੋਰ ਵੀ ਹਾਈਲਾਈਟ ਕੀਤਾ ਜਾ ਰਿਹਾ ਤੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਇਹ ਚੀਜ਼ ਤੇ ਦੁਬਾਰਾ ਵਿਚਾਰ ਕਰਨੀ ਚਾਹੀਦੀ। ਇਹਦੇ ਨਾਲ ਪੰਜਾਬ ਦੇ ਲੋਕਾਂ 'ਚ ਪਹਿਲਾਂ ਹੀ ਬੜੀ ਬੇਚੈਨੀ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹੋ ਜਿਹੇ ਜਿਹੜੇ ਸ਼ੜਯੰਤਰ ਰਚਣੇ ਆ ਉਹ ਤੋਂ ਬਾਜ਼ ਆਉਣਾ ਚਾਹੀਦਾ। ਪੰਜਾਬ ਪੁਲਿਸ ਕੋ ਹੋਰ ਬਹੁਤ ਬੜੇ ਕੰਮ ਕਰਨ ਵਾਸਤੇ। ਨਸ਼ਾ ਪੰਜਾਬ 'ਚ ਇਹ ਪੰਜਾਬ ਪੁਲਿਸ ਦੀ ਨਾਕਾਮੀ ਆ ਜਾਂ ਸਰਕਾਰ ਦੀ ਨਾਕਾਮੀ ਆ ਕਿ ਨਸ਼ਾ ਜਿਹੜਾ ਘਰ ਘਰ ਪਹੁੰਚਿਆ। ਇਸ ਕਰਕੇ ਮੇਰਾ ਖਿਆਲ ਇਹਨਾਂ ਨੂੰ ਉਧਰ ਕੰਮ ਕਰਨਾ ਚਾਹੀਦਾ, ਨਾ ਕਿ ਜਿਹੜੇ ਨਸ਼ੇ ਦੇ ਵਿਰੋਧ 'ਚ ਕੰਮ ਕਰ ਰਹੇ ਉਹਨਾਂ ਨੂੰ ਫੜ ਕੇ ਜਿੱਦਾਂ ਪਹਿਲਾਂ NSA ਲਾਈ ਆ ਹੁਣ ਉਹਨਾਂ ਦੇ ਭਰਾ ਨੂੰ ਕਰਤਾ, ਜਾਂ ਹੋਰ ਜਿਹੜੇ ਕੋਈ ਵੀ ਪੰਜਾਬ ਦੇ ਹੱਕਾਂ ਦੀ ਜਾਂ ਕੋਈ ਸਿੱਖ ਦੇ ਹੱਕਾਂ ਦੀ ਗੱਲ ਕਰਦਾ, ਜਿੱਦਾਂ ਰਾਜਸਥਾਨ 'ਚ ਉਹ ਦੇਸ਼ ਧਰੋਹ ਦਾ ਪਰਚਾ ਹਿੰਦੂ ਰਾਸ਼ਟਰਵਾਦ ਕਹਿਣ ਵਾਲਿਆਂ ਵਾਸਤੇ ਜਾਂ ਹੋਰ ਕਹਿਣ ਵਾਸਤੇ ਕੋਈ ਕਾਰਵਾਈ ਨਹੀਂ ਹੁੰਦੀ। ਉਹ ਸੰਸਦ ਜਾ ਕੇ ਵੀ ਕਹਿੰਦੇ ਆ ਤੇ ਪਰ ਇਹ ਮੇਰਾ ਖਿਆਲ ਹੈ ਸਾਡੇ ਕੌਮ ਨੂੰ ਬਦਨਾਮ ਕਰਨ ਵਾਸਤੇ ਦੇਸ਼ ਦੁਨੀਆ 'ਚ ਬਹੁਤ ਵੱਡਾ ਇਹ ਪ੍ਰੋਪੋਗੈਂਡਾ ਕੀਤਾ ਜਾ ਰਿਹਾ ਤੇ ਇਸ ਚੀਜ਼ ਤੋਂ ਮੈਨੂੰ ਲੱਗਦਾ ਕਿ ਬਾਜ਼ ਆਉਣਾ ਚਾਹੀਦਾ। ਤੇ ਕੀ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਕਿ ਗ੍ਰਿਫਤਾਰੀ ਹੋਈ ਹੈ? ਨਹੀਂ, ਸਾਨੂੰ ਤੇ ਉਹਨਾਂ ਦਾ ਜਦੋਂ ਅਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ ਤੇ ਅਸੀਂ ਤੇ ਕਿਹਾ ਚਲੋ ਕਿਸੇ ਯਾਰ ਦੋਸਤ ਕੋਲ ਰਹਿ ਗਏ ਹੋਣਗੇ, ਕਿਸੇ ਵੇਲੇ ਫੋਨ ਦੀ ਬੈਟਰੀ ਡਾਊਨ ਹੋ ਜਾਂਦੀ ਹੈ, ਚਲੋ ਕੋਈ ਗੱਲ ਨਹੀਂ। ਅਸੀਂ ਤੇ ਫਿਰ ਕਾਫੀ ਲੇਟ ਰਾਤ ਤੱਕ ਸਾਨੂੰ ਥੋੜੀ ਜਿਹੀ ਜਾਣਕਾਰੀ ਮਿਲੀ ਕਿ ਸ਼ਾਇਦ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਸਵੇਰ ਦਾ ਮੌਸਮ ਹੀ ਇਦਾਂ ਦਾ ਸੀਗਾ ਤੇ ਹੁਣ ਚਲੋ ਟੀਵੀ ਚੈਨਲਾਂ ਤੇ ਕਲੀਅਰ ਹੀ ਹੋ ਗਿਆ ਕਿ ਉਹਨਾਂ ਨੇ ਗ੍ਰਿਫਤਾਰ ਕੀਤਾ। ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਮੇਰੇ ਖਿਆਲ ਹੈ ਕਿ ਇਹਨਾਂ ਨੂੰ ਪੁਲਿਸ ਨੂੰ ਵੀ ਜਾਂ ਸਰਕਾਰ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਛੜਯੰਤਰ ਨਹੀਂ ਰਚਣੇ ਚਾਹੀਦੇ। ਜਲੰਧਰ ਕੀ ਪ੍ਰੋਗਰਾਮ 'ਚ ਹਿੱਸਾ ਲੈਣ ਗਏ ਸੀ ਕਿ ਜਾਂ ਕਿ ਹੋਰ ਕੰਮ ਗਏ ਪਰਸਨਲ? ਨਹੀਂ, ਉਹਨਾਂ ਨੇ ਅੱਜ ਇੱਕ ਮੇਰੇ ਖਿਆਲ ਹੈ ਕਿ ਬਾਘਾ ਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਹਾਡਾ ਇਸ ਬਾਰੇ ਕੀ ਲੱਗਦਾ ਤੁਹਾਨੂੰ? ਇਹ ਮੈਨੂੰ ਤਾਂ ਲੱਗਦਾ ਹੈ ਕਿ ਜੋ ਪੰਜਾਬ ਪੁਲਿਸ ਜਾਂ ਪਿਛਲੇ ਪੁਰਾਣੇ ਸਮੇਂ ਵਰਗੀ ਆਪਣੀ ਨਾ ਉਹ ਕਾਰਜਕਾਰੀ ਤੋਂ ਬਾਜ ਨਹੀਂ ਆ ਰਹੀ, ਉਹ ਪੋਲੀਟੀਕਲ ਜਾਂ ਨਸ਼ਾ ਮਾਫੀਆ ਦੇ ਦਬਾਅ ਹੇਠ ਕੰਮ ਕਰ ਰਹੀ ਹੈ ਤੇ ਉਹ ਇਹੋ ਜਿਹੀਆਂ ਚੀਜ਼ਾਂ ਕਿ ਜਿਹੜੇ ਨਸ਼ਾ ਰੋਕਣ ਵਾਲਿਆਂ ਖਿਲਾਫ ਹੀ ਨਸ਼ੇ ਦੇ ਕੇਸ ਦਰਜ ਕਰੋ। ਇਹ ਜਿਹੜੀ ਬੜੀ ਘਿਨਾਉਣੀ ਜੀ ਹਰਕਤ ਆ ਲੋਕਾਂ ਨੂੰ ਬਦਨਾਮ ਕਰਨ ਦੀ। ਬਾਕੀ ਇਹਨੂੰ ਅੰਮ੍ਰਿਤਪਾਲ ਨਾਲ ਜੋੜ ਕੇ ਹੋਰ ਵੀ ਹਾਈਲਾਈਟ ਕੀਤਾ ਜਾ ਰਿਹਾ ਤੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਇਹ ਚੀਜ਼ ਤੇ ਦੁਬਾਰਾ ਵਿਚਾਰ ਕਰਨੀ ਚਾਹੀਦੀ। ਇਹਦੇ ਨਾਲ ਪੰਜਾਬ ਦੇ ਲੋਕਾਂ 'ਚ ਪਹਿਲਾਂ ਹੀ ਬੜੀ ਬੇਚੈਨੀ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹੋ ਜਿਹੇ ਜਿਹੜੇ ਸ਼ੜਯੰਤਰ ਰਚਣੇ ਆ ਉਹ ਤੋਂ ਬਾਜ਼ ਆਉਣਾ ਚਾਹੀਦਾ। ਪੰਜਾਬ ਪੁਲਿਸ ਕੋ ਹੋਰ ਬਹੁਤ ਬੜੇ ਕੰਮ ਕਰਨ ਵਾਸਤੇ। ਨਸ਼ਾ ਪੰਜਾਬ 'ਚ ਇਹ ਪੰਜਾਬ ਪੁਲਿਸ ਦੀ ਨਾਕਾਮੀ ਆ ਜਾਂ ਸਰਕਾਰ ਦੀ ਨਾਕਾਮੀ ਆ ਕਿ ਨਸ਼ਾ ਜਿਹੜਾ ਘਰ ਘਰ ਪਹੁੰਚਿਆ। ਇਸ ਕਰਕੇ ਮੇਰਾ ਖਿਆਲ ਇਹਨਾਂ ਨੂੰ ਉਧਰ ਕੰਮ ਕਰਨਾ ਚਾਹੀਦਾ, ਨਾ ਕਿ ਜਿਹੜੇ ਨਸ਼ੇ ਦੇ ਵਿਰੋਧ 'ਚ ਕੰਮ ਕਰ ਰਹੇ ਉਹਨਾਂ ਨੂੰ ਫੜ ਕੇ ਜਿੱਦਾਂ ਪਹਿਲਾਂ NSA ਲਾਈ ਆ ਹੁਣ ਉਹਨਾਂ ਦੇ ਭਰਾ ਨੂੰ ਕਰਤਾ, ਜਾਂ ਹੋਰ ਜਿਹੜੇ ਕੋਈ ਵੀ ਪੰਜਾਬ ਦੇ ਹੱਕਾਂ ਦੀ ਜਾਂ ਕੋਈ ਸਿੱਖ ਦੇ ਹੱਕਾਂ ਦੀ ਗੱਲ ਕਰਦਾ, ਜਿੱਦਾਂ ਰਾਜਸਥਾਨ 'ਚ ਉਹ ਦੇਸ਼ ਧਰੋਹ ਦਾ ਪਰਚਾ ਹਿੰਦੂ ਰਾਸ਼ਟਰਵਾਦ ਕਹਿਣ ਵਾਲਿਆਂ ਵਾਸਤੇ ਜਾਂ ਹੋਰ ਕਹਿਣ ਵਾਸਤੇ ਕੋਈ ਕਾਰਵਾਈ ਨਹੀਂ ਹੁੰਦੀ। ਉਹ ਸੰਸਦ ਜਾ ਕੇ ਵੀ ਕਹਿੰਦੇ ਆ ਤੇ ਪਰ ਇਹ ਮੇਰਾ ਖਿਆਲ ਹੈ ਸਾਡੇ ਕੌਮ ਨੂੰ ਬਦਨਾਮ ਕਰਨ ਵਾਸਤੇ ਦੇਸ਼ ਦੁਨੀਆ 'ਚ ਬਹੁਤ ਵੱਡਾ ਇਹ ਪ੍ਰੋਪੋਗੈਂਡਾ ਕੀਤਾ ਜਾ ਰਿਹਾ ਤੇ ਇਸ ਚੀਜ਼ ਤੋਂ ਮੈਨੂੰ ਲੱਗਦਾ ਕਿ ਬਾਜ਼ ਆਉਣਾ ਚਾਹੀਦਾ। ਤੇ ਕੀ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਕਿ ਗ੍ਰਿਫਤਾਰੀ ਹੋਈ ਹੈ? ਨਹੀਂ, ਸਾਨੂੰ ਤੇ ਉਹਨਾਂ ਦਾ ਜਦੋਂ ਅਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ ਤੇ ਅਸੀਂ ਤੇ ਕਿਹਾ ਚਲੋ ਕਿਸੇ ਯਾਰ ਦੋਸਤ ਕੋਲ ਰਹਿ ਗਏ ਹੋਣਗੇ, ਕਿਸੇ ਵੇਲੇ ਫੋਨ ਦੀ ਬੈਟਰੀ ਡਾਊਨ ਹੋ ਜਾਂਦੀ ਹੈ, ਚਲੋ ਕੋਈ ਗੱਲ ਨਹੀਂ। ਅਸੀਂ ਤੇ ਫਿਰ ਕਾਫੀ ਲੇਟ ਰਾਤ ਤੱਕ ਸਾਨੂੰ ਥੋੜੀ ਜਿਹੀ ਜਾਣਕਾਰੀ ਮਿਲੀ ਕਿ ਸ਼ਾਇਦ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਸਵੇਰ ਦਾ ਮੌਸਮ ਹੀ ਇਦਾਂ ਦਾ ਸੀਗਾ ਤੇ ਹੁਣ ਚਲੋ ਟੀਵੀ ਚੈਨਲਾਂ ਤੇ ਕਲੀਅਰ ਹੀ ਹੋ ਗਿਆ ਕਿ ਉਹਨਾਂ ਨੇ ਗ੍ਰਿਫਤਾਰ ਕੀਤਾ। ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਮੇਰੇ ਖਿਆਲ ਹੈ ਕਿ ਇਹਨਾਂ ਨੂੰ ਪੁਲਿਸ ਨੂੰ ਵੀ ਜਾਂ ਸਰਕਾਰ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਛੜਯੰਤਰ ਨਹੀਂ ਰਚਣੇ ਚਾਹੀਦੇ। ਜਲੰਧਰ ਕੀ ਪ੍ਰੋਗਰਾਮ 'ਚ ਹਿੱਸਾ ਲੈਣ ਗਏ ਸੀ ਕਿ ਜਾਂ ਕਿ ਹੋਰ ਕੰਮ ਗਏ ਪਰਸਨਲ? ਨਹੀਂ, ਉਹਨਾਂ ਨੇ ਅੱਜ ਇੱਕ ਮੇਰੇ ਖਿਆਲ ਹੈ ਕਿ ਬਾਘਾ ਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ
ਤੁਹਾਡਾ ਇਸ ਬਾਰੇ ਕੀ ਲੱਗਦਾ ਤੁਹਾਨੂੰ? ਇਹ ਮੈਨੂੰ ਤਾਂ ਲੱਗਦਾ ਹੈ ਕਿ ਜੋ ਪੰਜਾਬ ਪੁਲਿਸ ਜਾਂ ਪਿਛਲੇ ਪੁਰਾਣੇ ਸਮੇਂ ਵਰਗੀ ਆਪਣੀ ਨਾ ਉਹ ਕਾਰਜਕਾਰੀ ਤੋਂ ਬਾਜ ਨਹੀਂ ਆ ਰਹੀ, ਉਹ ਪੋਲੀਟੀਕਲ ਜਾਂ ਨਸ਼ਾ ਮਾਫੀਆ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਤੇ ਉਹ ਇਹੋ ਜਿਹੀਆਂ ਚੀਜ਼ਾਂ ਕਿ ਜਿਹੜੇ ਨਸ਼ਾ ਰੋਕਣ ਵਾਲਿਆਂ ਖਿਲਾਫ ਹੀ ਨਸ਼ੇ ਦੇ ਕੇਸ ਦਰਜ ਕਰੋ, ਇਹ ਜਿਹੜੀ ਬੜੀ ਘਿਨਾਉਣੀ ਜੀ ਹਰਕਤ ਆ ਲੋਕਾਂ ਨੂੰ ਬਦਨਾਮ ਕਰਨ ਦੀ। ਬਾਕੀ ਇਹਨੂੰ ਅੰਮ੍ਰਿਤਪਾਲ ਨਾਲ ਜੋੜ ਕੇ ਹੋਰ ਵੀ ਹਾਈਲਾਈਟ ਕੀਤਾ ਜਾ ਰਿਹਾ, ਤੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਇਹ ਚੀਜ਼ ਤੇ ਦੁਬਾਰਾ ਵਿਚਾਰ ਕਰਨੀ ਚਾਹੀਦੀ। ਇਹਦੇ ਨਾਲ ਪੰਜਾਬ ਦੇ ਲੋਕਾਂ 'ਚ ਪਹਿਲਾਂ ਹੀ ਬੜੀ ਬੇਚੈਨੀ ਆ, ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹੋ ਜਿਹੇ ਜਿਹੜੇ ਸ਼ੜਯੰਤਰ ਰਚਣੇ ਆ ਉਹ ਤੋਂ ਬਾਜ ਆਉਣਾ ਚਾਹੀਦਾ। ਪੰਜਾਬ ਪੁਲਿਸ ਕੋ ਹੋਰ ਬਹੁਤ ਬੜੇ ਕੰਮ ਕਰਨ ਵਾਸਤੇ। ਨਸ਼ਾ ਪੰਜਾਬ 'ਚ ਇਹ ਪੰਜਾਬ ਪੁਲਿਸ ਦੀ ਨਾਕਾਮੀ ਆ ਜਾਂ ਸਰਕਾਰ ਦੀ ਨਾਕਾਮੀ ਆ ਕਿ ਨਸ਼ਾ ਜਿਹੜਾ ਘਰ ਘਰ ਪਹੁੰਚਿਆ। ਇਸ ਕਰਕੇ ਮੇਰਾ ਖਿਆਲ ਇਹਨਾਂ ਨੂੰ ਉਧਰ ਕੰਮ ਕਰਨਾ ਚਾਹੀਦਾ, ਨਾ ਕਿ ਜਿਹੜੇ ਨਸ਼ੇ ਦੇ ਵਿਰੋਧ 'ਚ ਕੰਮ ਕਰ ਰਹੇ ਉਹਨਾਂ ਨੂੰ ਫੜ ਕੇ, ਜਿੱਦਾਂ ਪਹਿਲਾਂ NSA ਲਾਈ ਆ, ਹੁਣ ਉਹਨਾਂ ਦੇ ਭਰਾ ਨੂੰ ਕਰਤਾ, ਜਾਂ ਹੋਰ ਜਿਹੜੇ ਕੋਈ ਵੀ ਪੰਜਾਬ ਦੇ ਹੱਕਾਂ ਦੀ ਜਾਂ ਕੋਈ ਸਿੱਖ ਦੇ ਹੱਕਾਂ ਦੀ ਗੱਲ ਕਰਦਾ, ਜਿੱਦਾਂ ਰਾਜਸਥਾਨ 'ਚ ਉਹ ਦੇਸ਼ ਧਰੋਹ ਦਾ ਪਰਚਾ ਹਿੰਦੂ ਰਾਸ਼ਟਰ ਕਹਿਣ ਵਾਲਿਆਂ ਵਾਸਤੇ ਜਾਂ ਹੋਰ ਕਹਿਣ ਵਾਲਿਆਂ ਵਾਸਤੇ ਕੋਈ ਕਾਰਵਾਈ ਨਹੀਂ ਹੁੰਦੀ। ਉਹ ਸੰਸਦ ਜਾ ਕੇ ਵੀ ਕਹਿੰਦੇ ਆ, ਤੇ ਪਰ ਇਹ ਮੇਰਾ ਖਿਆਲ ਹੈ ਸਾਡੇ ਕੌਮ ਨੂੰ ਬਦਨਾਮ ਕਰਨ ਵਾਸਤੇ ਦੇਸ਼ ਦੁਨੀਆ 'ਚ ਬਹੁਤ ਵੱਡਾ ਪ੍ਰੋਪੋਗੰਡਾ ਕੀਤਾ ਜਾ ਰਿਹਾ, ਤੇ ਇਸ ਚੀਜ਼ ਤੋਂ ਮੈਨੂੰ ਲੱਗਦਾ ਕਿ ਬਾਜ ਆਉਣਾ ਚਾਹੀਦਾ। ਤੇ ਕੀ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਕਿ ਗ੍ਰਿਫਤਾਰੀ ਹੋਈ ਹੈ? ਨਹੀਂ, ਸਾਨੂੰ ਤੇ ਉਹਨਾਂ ਦਾ ਜਦੋਂ ਅਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ, ਤੇ ਅਸੀਂ ਤਾਂ ਕਿਹਾ ਚਲੋ ਕਿਸੇ ਯਾਰ ਦੋਸਤ ਕੋਲ ਰਹਿ ਗਏ ਹੋਣਗੇ, ਕਿਸੇ ਵੇਲੇ ਫੋਨ ਦੀ ਬੈਟਰੀ ਡਾਊਨ ਹੋ ਜਾਂਦੀ ਹੈ, ਚਲੋ ਕੋਈ ਗੱਲ ਨਹੀਂ। ਅਸੀਂ ਤੇ ਫਿਰ ਕਾਫੀ ਲੇਟ ਰਾਤ ਤੱਕ ਸਾਨੂੰ ਥੋੜ੍ਹੀ ਜਿਹੀ ਜਾਣਕਾਰੀ ਮਿਲੀ ਕਿ ਸ਼ਾਇਦ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਤੇ ਸਵੇਰ ਦਾ ਮੌਸਮ ਹੀ ਇੱਦਾਂ ਦਾ ਸੀਗਾ, ਤੇ ਹੁਣ ਚਲੋ TV ਚੈਨਲਾਂ ਤੇ ਕਲੀਅਰ ਹੀ ਹੋ ਗਿਆ ਕਿ ਉਹਨਾਂ ਨੇ ਗ੍ਰਿਫਤਾਰ ਕੀਤਾ। ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਮੇਰੇ ਖਿਆਲ ਹੈ ਕਿ ਇਹਨਾਂ ਨੂੰ ਪੁਲਿਸ ਨੂੰ ਵੀ ਜਾਂ ਸਰਕਾਰ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਛੜਯੰਤਰ ਨਹੀਂ ਰਚਣੇ ਚਾਹੀਦੇ। ਜਲੰਧਰ ਕੀ ਪ੍ਰੋਗਰਾਮ 'ਚ ਹਿੱਸਾ ਲੈਣ ਗਏ ਸੀ ਕਿ ਜਾਂ ਕਿ ਹੋਰ ਕੰਮ ਗਏ ਪਰਸਨਲ? ਨਹੀਂ, ਉਹਨਾਂ ਨੇ ਅੱਜ ਇੱਕ ਮੇਰੇ ਖਿਆਲ ਹੈ ਕਿ ਬਾਘਾ ਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਹਾਡਾ ਇਸ ਬਾਰੇ ਕੀ ਲੱਗਦਾ ਤੁਹਾਨੂੰ? ਇਹ ਮੈਨੂੰ ਤਾਂ ਲੱਗਦਾ ਹੈ ਕਿ ਜੋ ਪੰਜਾਬ ਪੁਲਿਸ ਜਾਂ ਪਿਛਲੇ ਪੁਰਾਣੇ ਸਮੇਂ ਵਰਗੀ ਆਪਣੀ ਨਾ ਉਹ ਕਾਰਜਕਾਰੀ ਤੋਂ ਬਾਜ ਨਹੀਂ ਆ ਰਹੀ, ਉਹ ਪੋਲੀਟੀਕਲ ਜਾਂ ਨਸ਼ਾ ਮਾਫੀਆ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਤੇ ਉਹ ਇਹੋ ਜਿਹੀਆਂ ਚੀਜ਼ਾਂ ਕਿ ਜਿਹੜੇ ਨਸ਼ਾ ਰੋਕਣ ਵਾਲਿਆਂ ਖਿਲਾਫ ਹੀ ਨਸ਼ੇ ਦੇ ਕੇਸ ਦਰਜ ਕਰੋ, ਇਹ ਜਿਹੜੀ ਬੜੀ ਘਿਨਾਉਣੀ ਜੀ ਹਰਕਤ ਆ ਲੋਕਾਂ ਨੂੰ ਬਦਨਾਮ ਕਰਨ ਦੀ। ਬਾਕੀ ਇਹਨੂੰ ਅੰਮ੍ਰਿਤਪਾਲ ਨਾਲ ਜੋੜ ਕੇ ਹੋਰ ਵੀ ਹਾਈਲਾਈਟ ਕੀਤਾ ਜਾ ਰਿਹਾ, ਤੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਇਹ ਚੀਜ਼ ਤੇ ਦੁਬਾਰਾ ਵਿਚਾਰ ਕਰਨੀ ਚਾਹੀਦੀ। ਇਹਦੇ ਨਾਲ ਪੰਜਾਬ ਦੇ ਲੋਕਾਂ 'ਚ ਪਹਿਲਾਂ ਹੀ ਬੜੀ ਬੇਚੈਨੀ ਆ, ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹੋ ਜਿਹੇ ਜਿਹੜੇ ਸ਼ੜਯੰਤਰ ਰਚਣੇ ਆ ਉਹ ਤੋਂ ਬਾਜ ਆਉਣਾ ਚਾਹੀਦਾ। ਪੰਜਾਬ ਪੁਲਿਸ ਕੋ ਹੋਰ ਬਹੁਤ ਬੜੇ ਕੰਮ ਕਰਨ ਵਾਸਤੇ। ਨਸ਼ਾ ਪੰਜਾਬ 'ਚ ਇਹ ਪੰਜਾਬ ਪੁਲਿਸ ਦੀ ਨਾਕਾਮੀ ਆ ਜਾਂ ਸਰਕਾਰ ਦੀ ਨਾਕਾਮੀ ਆ ਕਿ ਨਸ਼ਾ ਜਿਹੜਾ ਘਰ ਘਰ ਪਹੁੰਚਿਆ। ਇਸ ਕਰਕੇ ਮੇਰਾ ਖਿਆਲ ਇਹਨਾਂ ਨੂੰ ਉਧਰ ਕੰਮ ਕਰਨਾ ਚਾਹੀਦਾ, ਨਾ ਕਿ ਜਿਹੜੇ ਨਸ਼ੇ ਦੇ ਵਿਰੋਧ 'ਚ ਕੰਮ ਕਰ ਰਹੇ ਉਹਨਾਂ ਨੂੰ ਫੜ ਕੇ, ਜਿੱਦਾਂ ਪਹਿਲਾਂ NSA ਲਾਈ ਆ, ਹੁਣ ਉਹਨਾਂ ਦੇ ਭਰਾ ਨੂੰ ਕਰਤਾ, ਜਾਂ ਹੋਰ ਜਿਹੜੇ ਕੋਈ ਵੀ ਪੰਜਾਬ ਦੇ ਹੱਕਾਂ ਦੀ ਜਾਂ ਕੋਈ ਸਿੱਖ ਦੇ ਹੱਕਾਂ ਦੀ ਗੱਲ ਕਰਦਾ, ਜਿੱਦਾਂ ਰਾਜਸਥਾਨ 'ਚ ਉਹ ਦੇਸ਼ ਧਰੋਹ ਦਾ ਪਰਚਾ ਹਿੰਦੂ ਰਾਸ਼ਟਰ ਕਹਿਣ ਵਾਲਿਆਂ ਵਾਸਤੇ ਜਾਂ ਹੋਰ ਕਹਿਣ ਵਾਲਿਆਂ ਵਾਸਤੇ ਕੋਈ ਕਾਰਵਾਈ ਨਹੀਂ ਹੁੰਦੀ। ਉਹ ਸੰਸਦ ਜਾ ਕੇ ਵੀ ਕਹਿੰਦੇ ਆ, ਤੇ ਪਰ ਇਹ ਮੇਰਾ ਖਿਆਲ ਹੈ ਸਾਡੇ ਕੌਮ ਨੂੰ ਬਦਨਾਮ ਕਰਨ ਵਾਸਤੇ ਦੇਸ਼ ਦੁਨੀਆ 'ਚ ਬਹੁਤ ਵੱਡਾ ਪ੍ਰੋਪੋਗੰਡਾ ਕੀਤਾ ਜਾ ਰਿਹਾ, ਤੇ ਇਸ ਚੀਜ਼ ਤੋਂ ਮੈਨੂੰ ਲੱਗਦਾ ਕਿ ਬਾਜ ਆਉਣਾ ਚਾਹੀਦਾ। ਤੇ ਕੀ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਕਿ ਗ੍ਰਿਫਤਾਰੀ ਹੋਈ ਹੈ? ਨਹੀਂ, ਸਾਨੂੰ ਤੇ ਉਹਨਾਂ ਦਾ ਜਦੋਂ ਅਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ, ਤੇ ਅਸੀਂ ਤਾਂ ਕਿਹਾ ਚਲੋ ਕਿਸੇ ਯਾਰ ਦੋਸਤ ਕੋਲ ਰਹਿ ਗਏ ਹੋਣਗੇ, ਕਿਸੇ ਵੇਲੇ ਫੋਨ ਦੀ ਬੈਟਰੀ ਡਾਊਨ ਹੋ ਜਾਂਦੀ ਹੈ, ਚਲੋ ਕੋਈ ਗੱਲ ਨਹੀਂ। ਅਸੀਂ ਤੇ ਫਿਰ ਕਾਫੀ ਲੇਟ ਰਾਤ ਤੱਕ ਸਾਨੂੰ ਥੋੜ੍ਹੀ ਜਿਹੀ ਜਾਣਕਾਰੀ ਮਿਲੀ ਕਿ ਸ਼ਾਇਦ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਤੇ ਸਵੇਰ ਦਾ ਮੌਸਮ ਹੀ ਇੱਦਾਂ ਦਾ ਸੀਗਾ, ਤੇ ਹੁਣ ਚਲੋ TV ਚੈਨਲਾਂ ਤੇ ਕਲੀਅਰ ਹੀ ਹੋ ਗਿਆ ਕਿ ਉਹਨਾਂ ਨੇ ਗ੍ਰਿਫਤਾਰ ਕੀਤਾ। ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਮੇਰੇ ਖਿਆਲ ਹੈ ਕਿ ਇਹਨਾਂ ਨੂੰ ਪੁਲਿਸ ਨੂੰ ਵੀ ਜਾਂ ਸਰਕਾਰ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਛੜਯੰਤਰ ਨਹੀਂ ਰਚਣੇ ਚਾਹੀਦੇ। ਜਲੰਧਰ ਕੀ ਪ੍ਰੋਗਰਾਮ 'ਚ ਹਿੱਸਾ ਲੈਣ ਗਏ ਸੀ ਕਿ ਜਾਂ ਕਿ ਹੋਰ ਕੰਮ ਗਏ ਪਰਸਨਲ? ਨਹੀਂ, ਉਹਨਾਂ ਨੇ ਅੱਜ ਇੱਕ ਮੇਰੇ ਖਿਆਲ ਹੈ ਕਿ ਬਾਘਾ ਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਹਾਡਾ ਇਸ ਬਾਰੇ ਕੀ ਲੱਗਦਾ ਤੁਹਾਨੂੰ? ਇਹ ਮੈਨੂੰ ਤਾਂ ਲੱਗਦਾ ਹੈ ਕਿ ਜੋ ਪੰਜਾਬ ਪੁਲਿਸ ਜਾਂ ਪਿਛਲੇ ਪੁਰਾਣੇ ਸਮੇਂ ਵਰਗੀ ਆਪਣੀ ਨਾ ਉਹ ਕਾਰਜਕਾਰੀ ਤੋਂ ਬਾਜ ਨਹੀਂ ਆ ਰਹੀ, ਉਹ ਪੋਲੀਟੀਕਲ ਜਾਂ ਨਸ਼ਾ ਮਾਫੀਆ ਦੇ ਦਬਾਅ ਹੇਠ ਕੰਮ ਕਰ ਰਹੀ ਹੈ, ਤੇ ਉਹ ਇਹੋ ਜਿਹੀਆਂ ਚੀਜ਼ਾਂ ਕਿ ਜਿਹੜੇ ਨਸ਼ਾ ਰੋਕਣ ਵਾਲਿਆਂ ਖਿਲਾਫ ਹੀ ਨਸ਼ੇ ਦੇ ਕੇਸ ਦਰਜ ਕਰੋ, ਇਹ ਜਿਹੜੀ ਬੜੀ ਘਿਨਾਉਣੀ ਜੀ ਹਰਕਤ ਆ ਲੋਕਾਂ ਨੂੰ ਬਦਨਾਮ ਕਰਨ ਦੀ। ਬਾਕੀ ਇਹਨੂੰ ਅੰਮ੍ਰਿਤਪਾਲ ਨਾਲ ਜੋੜ ਕੇ ਹੋਰ ਵੀ ਹਾਈਲਾਈਟ ਕੀਤਾ ਜਾ ਰਿਹਾ, ਤੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਇਹ ਚੀਜ਼ ਤੇ ਦੁਬਾਰਾ ਵਿਚਾਰ ਕਰਨੀ ਚਾਹੀਦੀ। ਇਹਦੇ ਨਾਲ ਪੰਜਾਬ ਦੇ ਲੋਕਾਂ 'ਚ ਪਹਿਲਾਂ ਹੀ ਬੜੀ ਬੇਚੈਨੀ ਆ, ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹੋ ਜਿਹੇ ਜਿਹੜੇ ਸ਼ੜਯੰਤਰ ਰਚਣੇ ਆ ਉਹ ਤੋਂ ਬਾਜ ਆਉਣਾ ਚਾਹੀਦਾ। ਪੰਜਾਬ ਪੁਲਿਸ ਕੋ ਹੋਰ ਬਹੁਤ ਬੜੇ ਕੰਮ ਕਰਨ ਵਾਸਤੇ। ਨਸ਼ਾ ਪੰਜਾਬ 'ਚ ਇਹ ਪੰਜਾਬ ਪੁਲਿਸ ਦੀ ਨਾਕਾਮੀ ਆ ਜਾਂ ਸਰਕਾਰ ਦੀ ਨਾਕਾਮੀ ਆ ਕਿ ਨਸ਼ਾ ਜਿਹੜਾ ਘਰ ਘਰ ਪਹੁੰਚਿਆ। ਇਸ ਕਰਕੇ ਮੇਰਾ ਖਿਆਲ ਇਹਨਾਂ ਨੂੰ ਉਧਰ ਕੰਮ ਕਰਨਾ ਚਾਹੀਦਾ, ਨਾ ਕਿ ਜਿਹੜੇ ਨਸ਼ੇ ਦੇ ਵਿਰੋਧ 'ਚ ਕੰਮ ਕਰ ਰਹੇ ਉਹਨਾਂ ਨੂੰ ਫੜ ਕੇ, ਜਿੱਦਾਂ ਪਹਿਲਾਂ NSA ਲਾਈ ਆ, ਹੁਣ ਉਹਨਾਂ ਦੇ ਭਰਾ ਨੂੰ ਕਰਤਾ, ਜਾਂ ਹੋਰ ਜਿਹੜੇ ਕੋਈ ਵੀ ਪੰਜਾਬ ਦੇ ਹੱਕਾਂ ਦੀ ਜਾਂ ਕੋਈ ਸਿੱਖ ਦੇ ਹੱਕਾਂ ਦੀ ਗੱਲ ਕਰਦਾ, ਜਿੱਦਾਂ ਰਾਜਸਥਾਨ 'ਚ ਉਹ ਦੇਸ਼ ਧਰੋਹ ਦਾ ਪਰਚਾ ਹਿੰਦੂ ਰਾਸ਼ਟਰ
ਕਹਿਣ ਵਾਲਿਆਂ ਵਾਸਤੇ ਜਾਂ ਹੋਰ ਕਹਿਣ ਵਾਲਿਆਂ ਵਾਸਤੇ ਕੋਈ ਕਾਰਵਾਈ ਨਹੀਂ ਹੁੰਦੀ। ਉਹ ਸੰਸਦ ਜਾ ਕੇ ਵੀ ਕਹਿੰਦੇ ਆ ਤੇ ਪਰ ਇਹ ਮੇਰਾ ਖਿਆਲ ਹੈ ਸਾਡੇ ਕੌਮ ਨੂੰ ਬਦਨਾਮ ਕਰਨ ਵਾਸਤੇ ਦੇਸ਼ ਦੁਨੀਆ 'ਚ ਬਹੁਤ ਵੱਡਾ ਇਹ ਪ੍ਰੋਪੋਗੰਡਾ ਕੀਤਾ ਜਾ ਰਿਹਾ ਤੇ ਇਸ ਚੀਜ਼ ਤੋਂ ਮੈਨੂੰ ਲੱਗਦਾ ਕਿ ਬਾਜ਼ ਆਉਣਾ ਚਾਹੀਦਾ। ਤੇ ਕੀ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਕਿ ਗ੍ਰਿਫਤਾਰੀ ਹੋਈ ਹੈ? ਨਹੀਂ, ਸਾਨੂੰ ਤੇ ਉਹਨਾਂ ਦਾ ਜਦੋਂ ਅਸੀਂ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ ਤੇ ਅਸੀਂ ਤੇ ਕਿਹਾ ਚਲੋ ਕਿਸੇ ਯਾਰ ਦੋਸਤ ਕੋਲ ਰਹਿ ਗਏ ਹੋਣਗੇ, ਕਿਸੇ ਵੇਲੇ ਫੋਨ ਦੀ ਬੈਟਰੀ ਡਾਊਨ ਹੋ ਜਾਂਦੀ ਹੈ, ਚਲੋ ਕੋਈ ਗੱਲ ਨਹੀਂ। ਅਸੀਂ ਤੇ ਫਿਰ ਕਾਫੀ ਲੇਟ ਰਾਤ ਤੱਕ ਸਾਨੂੰ ਥੋੜੀ ਜਿਹੀ ਜਾਣਕਾਰੀ ਮਿਲੀ ਕਿ ਸ਼ਾਇਦ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਸਵੇਰ ਦਾ ਮੌਸਮ ਹੀ ਇਦਾਂ ਦਾ ਸੀਗਾ ਤੇ ਹੁਣ ਚਲੋ ਟੀਵੀ ਚੈਨਲਾਂ ਤੇ ਕਲੀਅਰ ਹੀ ਹੋ ਗਿਆ ਕਿ ਉਹਨਾਂ ਨੇ ਗ੍ਰਿਫਤਾਰ ਕੀਤਾ। ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਮੇਰੇ ਖਿਆਲ ਹੈ ਕਿ ਇਹਨਾਂ ਨੂੰ ਪੁਲਿਸ ਨੂੰ ਵੀ ਜਾਂ ਸਰਕਾਰ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਛੜਯੰਤਰ ਨਹੀਂ ਰਚਣੇ ਚਾਹੀਦੇ। ਜਲੰਧਰ ਕੀ ਪ੍ਰੋਗਰਾਮ 'ਚ ਹਿੱਸਾ ਲੈਣ ਗਏ ਸੀ ਕਿ ਜਾਂ ਕਿ ਹੋਰ ਕੰਮ ਗਏ ਸੀ ਪਰਸਨਲ? ਨਹੀਂ, ਉਹਨਾਂ ਨੇ ਅੱਜ ਇੱਕ ਮੇਰੇ ਖਿਆਲ ਹੈ ਕਿ ਬਾਘਾ ਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਹਾਡਾ ਇਸ ਬਾਰੇ ਕੀ ਲੱਗਦਾ ਤੁਹਾਨੂੰ? ਇਹ ਮੈਨੂੰ ਤਾਂ ਲੱਗਦਾ ਹੈ ਕਿ ਜੋ ਪੰਜਾਬ ਪੁਲਿਸ ਜਾਂ ਪਿਛਲੇ ਪੁਰਾਣੇ ਸਮੇਂ ਵਰਗੀ ਆਪਣੀ ਨਾ ਉਹ ਕਾਰਜਕਾਰੀ ਤੋਂ ਬਾਜ਼ ਨਹੀਂ ਆ ਰਹੀ, ਉਹ ਪੋਲੀਟੀਕਲ ਜਾਂ ਨਸ਼ਾ ਮਾਫੀਆ ਦੇ ਦਬਾਅ ਹੇਠ ਕੰਮ ਕਰ ਰਹੀ ਹੈ ਤੇ ਉਹ ਇਹੋ ਜਿਹੀਆਂ ਚੀਜ਼ਾਂ ਕਿ ਜਿਹੜੇ ਨਸ਼ਾ ਰੋਕਣ ਵਾਲਿਆਂ ਖਿਲਾਫ ਹੀ ਨਸ਼ੇ ਦੇ ਕੇਸ ਦਰਜ ਕਰੋ। ਇਹ ਜਿਹੜੀ ਬੜੀ ਘਿਨਾਉਣੀ ਜੀ ਹਰਕਤ ਆ ਲੋਕਾਂ ਨੂੰ ਬਦਨਾਮ ਕਰਨ ਦੀ। ਬਾਕੀ ਇਹਨੂੰ ਅੰਮ੍ਰਿਤਪਾਲ ਨਾਲ ਜੋੜ ਕੇ ਹੋਰ ਵੀ ਹਾਈਲਾਈਟ ਕੀਤਾ ਜਾ ਰਿਹਾ ਤੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਇਹ ਚੀਜ਼ ਤੇ ਦੁਬਾਰਾ